हाँ जी, ਅਸੀਂ ਮੀਆਂ ਜ਼ਹੀਰ ਸਾਹਿਬ ਨਾਲ ਗੱਲ ਕਰ ਰਹੇ ਸੀ ਜੀ ਸਮਾਣੇ ਦੀ ਤੇ ਸਮਾਣੇ ਦੇ ਸਰਾਏ ਮੁਹੱਲੇ ਦੀ। ਔਰ ਇਹ ਦੱਸ ਰਹੇ ਸੀ ਕਿ ਉਸ ਮੁਹੱਲੇ ਦੇ ਥੱਲੇ ਭੋਰੇ ਸੀ, ਯਾਨੀ ਤਹਿਖਾਨੇ ਸੀ ਔਰ ਕਾਫੀ ਬੜੇ ਸੀ ਤੇ ਉਹਨਾਂ 'ਚ ਅਸਲਾ ਵੀ ਪਿਆ ਹੁੰਦਾ ਸੀ। ਗੱਲ ਨੂੰ ਅੱਗੇ ਤੋਰਦੇ ਹਾਂ ਤੇ ਮੀਆਂ ਸਾਹਿਬ ਫਿਰ ਇਹ ਦੱਸੋ ਕਿ ਉਹ ਕਿਹਦੇ ਕੰਟਰੋਲ ਸੀ ਭੋਰੇ ਵਗੈਰਾ? ਉਹ ਜੀ ਮਤਲਬ ਵੀ ਆਪਣੇ ਉੱਥੇ ਜਿਹੜੇ ਸਨ ਨਾ ਜੈਲਦਾਰ, ਹਾਂ, ਉਹਨਾਂ ਦੇ ਮਤਲਬ ਹਵਾਲੇ ਸਨ। ਅੱਛਾ, ਜ਼ੈਲਦਾਰ ਪਿੰਡ ਦੇ ਕਿਹੜੇ ਸੀ ਸਮਾਣੇ ਦੇ? ਜੈਲਦਾਰ ਦੇ ਉਸ ਸੀ ਉੱਥੇ ਸ਼ੀਏ ਸਨ। ਅੱਛਾ, ਤੇ ਉਹ ਰੋਡੂ ਨਾਇਬ ਦੇ ਕਹਿੰਦੇ ਸੀ ਉਹਨੂੰ। ਰੋਡੂ ਨਾਇਬ ਦੇ? ਹਾਂ, ਅੱਛਾ, ਰੋਡੂ ਨਾਇਬ ਰਿਹਾ ਕਿਸੇ ਵੇਲੇ। ਅੱਛਾ, ਉਹਦੇ ਮਤਲਬ ਰੋਡੂ ਨਾਇਬ ਰਿਹਾ ਹੋਣਾ, ਯਾਨੀ ਵਾਇਸ ਕਿਸੇ ਦਾ ਸੈਕੰਡ। ਜੀ ਜੀ। ਤੇ ਹੋਰ ਕੌਣ ਸੀ ਉੱਥੇ ਨੰਬਰਦਾਰ ਵਗੈਰਾ, ਕੋਈ ਯਾਦ ਹੈ? ਲੰਬਰਦਾਰ ਅਖਤਰ ਸੀ, ਅਖਤਰ ਸ਼ੀਆ ਸੀ। ਉਹ ਵੀ ਸੈयद ਸੀ? ਹਾਂ। ਅੱਛਾ ਅੱਛਾ, ਇੱਕੋ ਹੀ ਨੰਬਰ। ਉਹ ਤੇ ਇੱਥੇ ਆ ਕੇ ਮਤਲਬ ਫੌਤ ਹੋਇਆ ਨਾ। ਇਹ ਲਈਏ? ਹਾਂ ਜੀ, ਲਈਏ ਆ ਗਏ ਸੀ ਜੀ ਲਈਏ। ਸਮਾਣੇ ਦੇ ਲੋਕ ਲਈਏ ਬਹੁਤ ਆਏ ਆ। ਹਾਂ ਲਈਏ। ਅੱਛਾ, ਤੇ ਤੁਸੀਂ ਇਹ ਦੱਸੋ ਵੀ ਸਕੂਲ ਤੁਹਾਡੇ ਮਹੱਲੇ 'ਚ ਹੈ ਸੀ? ਹਾਂ ਹੈ ਜੀ। ਇਹ ਪ੍ਰਾਇਮਰੀ ਤੱਕ? ਨਹੀਂ, ਸਾਡੇ ਮੁਹੱਲੇ 'ਚ ਨਹੀਂ ਬਲਕਿ ਸਾਡੇ ਸ਼ਹਿਰ 'ਚ ਸੀ। ਪ੍ਰਾਇਮਰੀ ਨਹੀਂ, ਸਾਡੇ ਹਾਈ ਸੀ। ਹਾਈ ਸਕੂਲ ਸੀ। ਤੁਸੀਂ ਪ੍ਰਾਇਮਰੀ ਹਿੱਸੇ 'ਚ ਪੜ੍ਹੇ ਆ? ਨਾ ਮੈਂ ਤਾਂ ਪੜ੍ਹਿਆ ਵੀ ਨਹੀਂ। ਤੁਸੀਂ ਪੜ੍ਹੇ ਨਹੀਂ, ਸਕੂਲ ਨਹੀਂ? ਮੇਰਾ ਭਾਈ ਪੜ੍ਹਿਆ। ਅੱਛਾ, ਮੀਆਂ ਬਸ਼ੀਰ ਪੜ੍ਹਿਆ ਸੀ। ਠੀਕ ਹੈ, ਮੀਆਂ ਬਸ਼ੀਰ ਭੱਠੇ ਵਾਲੇ। ਹਾਂ ਜੀ, ਬੜੇ ਨਾਮੀ ਸਿਆਸਤਦਾਨ ਵੀ ਸੀਗੇ ਤੇ ਕਾਰੋਬਾਰੀ ਸ਼ਖਸੀਅਤ ਸੀ। ਉਹ ਮਾਸ਼ਾਅੱਲਾ ਹੈ ਸਨ ਸਾਰੇ ਸ਼ਹਿਰ ਦੇ ਵਿੱਚ ਕੂਲਰ ਸਨ ਮਤਲਬ ਪੜ੍ਹਾਈ ਦੇ ਵਿੱਚ। ਉਦੋਂ ਵੀ ਉੱਥੇ ਵੀ? ਉਦੋਂ ਹਾਂ ਜੀ। ਅੱਛਾ ਅੱਛਾ ਅੱਛਾ। ਤੇ ਹੋਰ ਬਾਕਾਇਦਾ ਇਨਾਮ ਮਿਲਦਾ ਸੀ ਉਹਨਾਂ ਨੂੰ? ਇਨਾਮ ਮਿਲਦਾ ਸੀ, ਠੀਕ ਹੈ। ਤੇ ਕੋਈ ਸਕੂਲ ਦੇ ਜਾਂ ਤੁਹਾਡੇ ਆਪਣੇ ਲੋਕਾਂ 'ਚੋਂ ਕੋਈ ਟੀਚਰ ਹੈ ਸੀ, ਮਾਸਟਰ ਹੈ ਸੀ? ਨਹੀਂ, ਸਾਡੇ 'ਚ ਕੋਈ ਮਾਸਟਰ ਹਾਂ ਹੈ ਸੀ, ਨੂਰ ਮੁਹੰਮਦ। ਮਾਸਟਰ ਨੂਰ ਮੁਹੰਮਦ ਜੀ। ਉਹ ਸਮਾਣੇ ਵਾਲੇ ਸਕੂਲ 'ਚ ਪੜ੍ਹਾਉਂਦੇ ਸੀ? ਸਮਾਣੇ ਵਾਲੇ 'ਚ ਪੜ੍ਹਾਉਂਦੇ ਸੀ। ਉੱਥੇ ਮੇਰਾ ਬਹਿਨੋਈ ਸੀ ਅਸਲੀ। ਅੱਛਾ, ਤਾਏ ਦੀ ਲੜਕੀ ਸੀ ਮਾਸਟਰ ਨੂਰ ਮੁਹੰਮਦ ਦੇ। ਉਹ ਕਿੱਥੇ ਆ ਕੇ ਬੈਠੇ ਫਿਰ? ਉਹ ਇਸ ਵੇਲੇ ਪੱਤੋਂ ਕੀ ਉਹਨਾਂ ਦੇ ਬੈਠੇ ਆ, ਫੌਤ ਹੋ ਗਏ? ਬਹੁਤ। ਅੱਛਾ, ਮਾਸਟਰ ਨੂਰ ਮੁਹੰਮਦ ਸਾਹਿਬ ਦੇ ਜੀ ਕਈ ਸਾਰੇ ਸ਼ਾਗਿਰਦ ਹੋਣੇ ਇਸ ਵੇਲੇ ਉੱਥੇ? ਹੋਣਗੇ। ਹਾਂ, ਉਹ ਹੋ ਸਕਦਾ ਉਮਰ ਰਸੀਦਾ ਹੋਣ, ਲੇਕਿਨ ਉਹਨਾਂ ਦੇ ਹੱਥਾਂ 'ਚੋਂ ਗੁਜ਼ਰ ਕੇ ਨਾ ਜੀ ਪੜ੍ਹ ਕੇ ਗਏ ਹੋਣੇ ਆ। ਤੇ ਇਹ ਨਾਮ ਮਾਸਟਰ ਨੂਰ ਮੁਹੰਮਦ ਸਾਹਿਬ ਦਾ ਆ ਗਿਆ ਕਿ ਉਹ ਸਮਾਣੇ ਸਰਾਏ ਮੁਹੱਲੇ 'ਚ ਹੀ ਰਹਿੰਦੇ ਸੀ? ਸਰਾਏ ਮੁਹੱਲੇ। ਠੀਕ, ਤੇ ਤੁਹਾਡੇ ਮਤਲਬ ਤਾਏ ਦੇ ਘਰ ਵਿਆਹੇ ਹੋਏ ਸੀ? ਹਾਂ ਜੀ। ਠੀਕ ਹੈ, ਠੀਕ। ਤੇ ਫੈਮਿਲੀ ਤੁਹਾਡੀ 'ਚੋਂ ਕੋਈ ਹੋਰ ਬੰਦੇ ਨੁਮਾਇਆ ਜਿਹੜੇ ਕਾਰੋਬਾਰੀ ਹੋਣ, ਉੱਥੇ ਕੋਈ ਕੰਮ ਕਰਦੇ ਹੋਣ? ਮੇਰੇ ਤਾਇਆ ਜੀ ਸਨ, ਉਹਨਾਂ ਦੇ ਗੱਡੀਆਂ ਸਨ। ਅੱਛਾ, 3-4 ਗੱਡੀਆਂ ਸੀ। ਇਹ ਆ ਟਰਾਂਸਪੋਰਟ ਵਾਲੀਆਂ? ਹਾਂ ਜੀ, ਜਿਹੜੀਆਂ ਕਿ ਸਵਾਰੀਆਂ ਢੋਣ ਵਾਲੀਆਂ? ਸਵਾਰੀਆਂ ਢੋਣ ਵਾਲੀਆਂ ਭਵਾਨੀਗੜ੍ਹ ਨੂੰ ਚੱਲਦੀਆਂ ਸੀ ਉਹਨਾਂ ਦੀ ਗੱਡੀ। ਭਵਾਨੀਗੜ੍ਹ ਨੂੰ ਉਹ ਗੱਡੀ ਚੱਲਦੀ ਸੀ? ਕੋਈ ਟਰਾਂਸਪੋਰਟ ਦਾ ਨਾਂ ਯਾਦ ਹੈ ਵੀ ਉਹਦਾ ਕੀ, ਗੱਡੀਆਂ ਦੇ ਨਾਂ ਕੀ ਰੱਖਦੇ ਸੀ? ਨਾ ਕੋਈ ਯਾਦ ਨਹੀਂ। ਅੱਛਾ, ਨਾਮ ਦੱਸ ਦੇ ਤਾਇਆ ਜੀ ਦਾ। ਤਾਇਆ ਜੀ ਦਾ ਨਾਮ ਅਹਿਮਦ ਹੈ? ਉਹਨਾਂ ਦਾ ਨਾਮ ਅਹਿਮਦ ਸੀ? ਮੁਹੰਮਦ ਅਹਿਮਦ ਸੀ। ਮੁਹੰਮਦ ਅਹਿਮਦ। ਉਹ ਇੱਧਰ ਆ ਕੇ ਫੌਤ ਹੋਏ? ਇੱਥੇ ਫੌਤ ਹੋਏ ਨੇ। ਇਹ ਚੌਕਾ ਧਮਾ ਕੇ? ਨਾ, ਹਾਂ। ਪੱਤੋ ਕੀ। ਤੁਸੀਂ ਪਹਿਲੇ ਪੱਤੋ ਕੀ ਬੈਠੇ ਆ? ਹਾਂ, ਅਸੀਂ ਬੈਠੇ ਸੀ ਰੁਕਨ ਤਹਿਸੀਲ ਫਾਲੀਏ 'ਚ। ਤੇ ਉੱਥੋਂ ਉਹ ਉਧਰ ਚਲੇ ਗਏ ਸੀ। ਅੱਛਾ, ਤੇ ਇਹ ਆਬਾਦੀ ਹੋਈ, ਅਸੀਂ ਇੱਧਰ ਆ ਗਏ। ਤੁਸੀਂ ਜਦੋਂ ਆਬਾਦਕਾਰੀ ਹੋਈ ਥਲ ਦੀ, ਹਾਂ ਜੀ, ਤੁਸੀਂ ਫੇਰ ਇੱਧਰ ਆ ਗਏ। ਉਧਰ ਸਾਨੂੰ ਜਿਹੜੀ ਜ਼ਮੀਨ ਮਿਲੀ ਸੀ ਅਸੀਂ ਉਹ ਵੇਚ ਦਿੱਤੀ। ਦੇਖ ਲਓ ਵੀ ਕਿੱਥੋਂ ਬੰਦੇ ਨਿਕਲੇ ਆ, ਕਿੱਥੇ ਜੰਮੇ ਪਲੇ, ਕਿੱਦਾਂ ਫਿਰ ਫਿਰੇ ਤੁਰੇ ਹੈ। ਕਹਿੰਦੇ ਛੱਟਾ ਵੱਜ ਗਿਆ ਪੰਜਾਬੀਆਂ ਦਾ 1947 'ਚ, ਛੱਟਾ ਵੱਜ ਗਿਆ। ਤੇ ਕੋਈ ਹਿੰਦੂ ਸਿੱਖਾਂ ਦੇ ਬੱਚੇ ਵੀ ਸੀਗੇ ਕੋਈ ਤੁਹਾਡਾ ਖੇਲਦੇ ਰਹੇ ਹੋਣ? ਸਾਡੇ ਕੋਲ ਇੱਕ ਖੇਮਾ ਸੀ, ਉਹਨੂੰ ਖੇਮਾ ਬਾਣੀਆਂ। ਖੇਮਾ ਬਾਣੀਆਂ? ਅੱਛਾ। ਤੇ ਉਹਦਾ ਲੜਕਾ ਸੀਗਾ ਬਚਨਾ। ਅਸੀਂ ਖੇਲਦੇ ਹੁੰਦੇ ਸੀ ਕੁੱਤ ਘਟਾੜੀ ਮਾਰੇ ਡੰਡੇ ਖਿੱਦੋ ਖੂੰਡੀ ਇਸ ਟਾਈਪ ਦੀ ਹੈ? ਗੁੱਲੀ ਡੰਡਾ ਨਹੀਂ, ਉਹ ਕਿਨੋ ਲੈ ਗਏ ਨਾ। ਹਾਂ ਹਾਂ। ਤੇ ਉਹਨੂੰ ਮਾਰਨਾ ਤੇ ਉਹ ਮਤਲਬ ਗਜਲ ਉਹਨੇ ਇੱਕ ਨੇ ਚੱਕ ਕੇ ਖਿੱਦੋ ਉਹਨੂੰ ਮਾਰਨਾ। ਹਾਂ ਹਾਂ। ਤੇ ਉਹਨੇ ਡੰਡੇ ਮਾਰਨੇ। ਖਿੱਦੋ ਖੂੰਡੀ ਉਹ ਲੀਰਾਂ ਦੀ ਖਿੱਦੋ ਹੁੰਦੀ ਸੀ ਹੈ, ਉਹਦੀ ਮਿਸਾਲ ਵੀ ਮਸ਼ਹੂਰ ਹੈ, ਖਿੱਦੋ ਫੁੱਲੋ ਤੇ ਲੀਰਾਂ ਹੀ ਨਿਕਲਣੀਆਂ, ਇਹ ਮੁਹਾਵਰਾ ਪੰਜਾਬੀ ਦਾ। ਉਹ ਹੋਰ ਵੀ ਐ ਸਨ, ਬਾਕੀ ਮੇਰੇ ਨਾਂ ਯਾਦ। ਬਚਨਾ ਜਿਹੜਾ ਖੀਮੇ ਦਾ ਬੇਟਾ ਸੀ, ਉਹ ਦੁਕਾਨ ਵਗੈਰਾ ਖੀਮਾ ਕਰਦਾ ਸੀ? ਹਾਂ, ਉਹਨਾਂ ਦੀ ਦੁਕਾਨ ਸੀ ਉੱਥੇ। ਇੱਥੇ ਤੁਹਾਡੇ ਮੁਹੱਲੇ 'ਚ? ਮੁਹੱਲੇ 'ਚ। ਕਾਹਦੀ ਸੀ ਦੁਕਾਨ? ਉਹਨਾਂ ਦੀ ਕਰਿਆਨੇ ਦੀ ਦੁਕਾਨ। ਕਰਿਆਨੇ ਦੀ ਦੁਕਾਨ ਸੀ। ਜ਼ਾਹਰ ਹੈ ਉਹ ਫੈਮਿਲੀ ਜ਼ਿਆਦਾਤਰ ਇਮਕਾਨ ਹੈ ਵੀ ਉੱਥੇ ਹੀ ਹੋਏਗੀ। ਹੋਰ ਵੀ ਰਾਮ ਪ੍ਰਸਾਦ ਸੀਗਾ ਇੱਕ। ਅੱਛਾ, ਉਹਨਾਂ ਦਾ ਤਾਇਆ ਸੀ। ਅੱਛਾ, ਬਚਨੇ ਦਾ। ਅੱਛਾ ਅੱਛਾ। ਤੇ ਇੱਕ ਮਤਲਬ ਵੀ ਹੋਰ ਮੇਰੇ ਨਾਂ ਯਾਦ ਨਹੀਂ ਹੁਣ, ਉਹਨਾਂ ਦੇ ਬਜ਼ੁਰਗ ਸਨ ਉਹ ਵੀ। ਅੱਛਾ। ਤੇ 4-5 ਦੁਕਾਨਾਂ ਸੀ ਉਹਨਾਂ ਦੀਆਂ। ਹਾਂ, ਅਸੀਂ ਉਹਨਾਂ ਨੂੰ ਸਤਾਉਂਦੇ ਖੈਰ ਬਹੁਤ ਹੁੰਦੇ ਸੀ ਬੱਚੇ। ਹਾਂ ਹਾਂ, ਜਿੱਦਾਂ ਹੁੰਦੇ ਬੱਚੇ ਦੁਕਾਨਾਂ ਤੇ ਜਾਂਦੇ ਬੱਚੇ ਸੀ। ਉਮਰ ਦੇ ਕੋਈ ਹੋਰ ਬੱਚੇ। ਤੇ ਉਹ ਆਪਣਾ ਸਲੂਕ ਕਿੱਦਾਂ ਸੀ ਉਹਨਾਂ ਦਾ?
ਸਲੂਕ ਠੀਕ ਸੀ, ਅੱਛੇ ਬੰਦੇ ਸੀ। ਚੰਗੇ ਸਨ ਸਾਰੇ, ਮਤਲਬ ਇਹ ਵੀ ਇੱਕ ਦੂਸਰੇ ਨਾਲ ਮਿਲਦੇ ਮਿਲਾਉਂਦੇ ਸੀ। ਹਾਂ ਵਿਆਹ ਸ਼ਾਦੀਆਂ ਦੇ ਵਿੱਚ ਜਾਣਾ ਆਣਾ ਜਾਣਾ ਆਣਾ, ਫਿਰ ਵੈਸੇ ਮਤਲਬ ਵੀ ਇੱਕ ਦੂਸਰੇ ਨਾਲ ਤਾਮਨ ਤਾਵਨ ਹਰ ਪਾਸੇ, ਮਤਲਬ ਉਹਨਾਂ ਦੇ ਪਰੋ ਪਰਜਾਇਤ ਦੇ ਵਿੱਚ ਇੱਕ ਦੂਸਰੇ ਨਾਲ ਬਹਿਣਾ ਉੱਠਣਾ ਤੇ ਗੱਲ ਕਰਨੀ ਫੇਵਰ ਇਨਸਾਫ ਦੀ ਕਰਨੀ ਜਾਂ ਐਵੇਂ ਕਿਸੇ ਦੀ ਕਰਨੀ। ਇਹ ਨਹੀਂ ਵੀ ਆਪਣੇ ਬੰਦਿਆਂ ਨੂੰ ਫੇਵਰ ਕਰੀ ਨਾ ਨਾ, ਕੋਈ ਫੇਵਰ ਨਹੀਂ। ਇਹ ਬੜੀ ਗੱਲ ਹੁੰਦੀ, ਬੜੀ ਅੱਛੀ ਗੱਲ ਸੀ। ਇਹ ਬੜੀ ਅੱਛੀ ਗੱਲ। ਹਾਂਜੀ, ਅਸਲ 'ਚ ਹਜ਼ਾਰਾਂ ਸਾਲਾਂ ਤੋਂ ਇਕੱਠੇ ਰਹਿੰਦੇ ਆਏ ਸੀ ਨਾ ਜੀ, ਉਹਨਾਂ ਗੱਲਾਂ ਦਾ ਵੀ ਪਾਸ ਸੀ ਲੋਕਾਂ ਨੂੰ ਵੀ ਸਾਨੂੰ। ਹਰ ਸਾਨ ਸਾਡੇ ਉੱਥੇ ਤੁਲਸੀ ਨਾਂ ਸੀ, ਇੱਕ ਦਾ ਮੁਨਸ਼ੀ ਸੀ, ਅੱਛਾ ਇੱਕ ਦਾ ਬੰਤਾ ਸੀ, ਅੱਛਾ ਇਸ ਤਰ੍ਹਾਂ ਮਤਲਬ ਉਹਨਾਂ ਦੇ ਨਾਂ ਸੀ। ਮੁਸਲਮਾਨ ਕੁਮਾਰ ਸੀ ਨਾ, ਅੱਛਾ ਹਿੰਦੂ ਸੀ। ਹਿੰਦੂ ਕੁਮਾਰ ਸੀ। ਹਾਂਜੀ, ਉਹ ਸਾਡੇ ਮੁਹੱਲੇ ਸੀ। ਅੱਛਾ ਅੱਛਾ, ਤੁਸੀਂ ਜਾਂਦੇ ਹੋਣੇ ਜਿੱਥੇ ਉਹ ਚਾਕ ਤੇ ਬਰਤਨ ਬਣਾਉਂਦੇ ਹੋਣੇ ਆ। ਬਿਲਕੁਲ, ਮੇਰੇ ਘਰ ਦੇ ਨਾਲ ਪਿਛਲੇ ਪਾਸੇ ਮੇਰੇ ਘਰ ਤੋਂ ਮਤਲਬ ਉਹਨਾਂ ਦੀ ਆਵੀ ਸੀ। ਆ ਵੀ ਹਾਂ ਹਾਂ ਹਾਂ, ਇਹ ਬੜਾ ਸਾਰਾ ਬੋਰਡ ਸੀਗਾ, ਬੋਰਡ ਲੱਗੇ ਹੁੰਦੇ ਸੀ, ਬਿਲਕੁਲ ਥੱਲੇ ਬਹਿ ਕੇ ਬਣਾਉਂਦੇ ਸੀ। ਬੋਰਡ ਦੇ ਥੱਲੇ ਮਤਲਬ ਉਹ ਬਣਾਉਂਦੇ ਸੀ। ਆਵੀ ਜੀ ਜਿੱਥੇ ਬਰਤਨ ਪਕਾਉਂਦੇ ਆ, ਹਾਂਜੀ, ਉਹਨੂੰ ਆਵੀ ਕਹਿੰਦੇ। ਜੀ ਜੀ, ਮੁਸਾ ਵੀ ਮਸ਼ਹੂਰ ਹੈ, ਆਵੇ ਦਾ ਆਵਾ ਵਿਗੜਿਆ ਕਹਿੰਦੇ ਹੁੰਦੇ। ਬਾਕੀ ਹੋਰ ਦੂਸਰੇ ਆਏ ਸਨ, ਮਤਲਬ ਉਹਨਾਂ ਦੇ ਬਜ਼ੁਰਗ ਸਨ। ਹੁਣ ਮੈਨੂੰ ਉਹਨਾਂ ਦਾ ਯਾਦ ਨਹੀਂ, ਉਹਨਾਂ ਦੇ 5-6 ਪੁੱਤਰ ਸੀਗੇ। ਅੱਛਾ, ਤੇ ਉਹਨਾਂ ਦਾ ਵੀ ਮੈਨੂੰ ਹੁਣ ਨਾ ਯਾਦ ਨਾ ਨਹੀਂ ਯਾਰ। ਸਮਾਣਾ ਕਿੰਨਾ ਕੁ ਬੜਾ ਸ਼ਹਿਰ ਸੀ ਉਸ ਟਾਈਮ? ਕਾਫੀ ਬੜਾ ਸ਼ਹਿਰ ਸੀਗਾ, ਸੀ ਕਸਬਾ ਸੀ? ਸ਼ਹਿਰ ਸੀ। ਅੱਛਾ, ਰੇਲਵੇ ਸੀ ਉੱਥੇ ਬੜੀ ਫਸਟ। ਰੇਲਵੇ ਸਟੇਸ਼ਨ ਹੈ ਸੀ? ਨਹੀਂ, ਰੇਲਵੇ ਸਟੇਸ਼ਨ ਰੇਲ ਆਈ ਕੋਈ ਨਹੀਂ ਸੀ ਆਈ। ਅੱਛਾ, ਤੇ ਦੂਸਰਾ ਇਹ ਦੱਸੋ ਵੀ ਗੁਰਦੁਆਰਾ ਮੰਦਿਰ ਲਾਗੇ ਹੈ ਸੀ ਕੋਈ ਤੁਹਾਡੇ? ਸਾਡੇ ਤੇ ਨਹੀਂ, ਸਾਡੇ ਕੋਲ ਨਹੀਂ। ਮਸਜਿਦ ਬੜੀ ਹੈ ਸੀ ਕੋਈ? ਮਸਜਿਦਾਂ ਸਾਡੇ ਕੋਲ ਬੜੀਆਂ ਬੜੀਆਂ। ਅੱਛਾ, ਕਿਸੇ ਦਰਵੇਸ਼ ਬਜ਼ੁਰਗ ਦੀ ਵਲੀਉੱਲਾ ਦੀ ਕੋਈ ਕਬਰ ਕੋਈ ਇਸ ਤਰ੍ਹਾਂ ਹੈ ਸੀ ਜਿੱਥੇ ਲੋਕ ਜਾਂਦੇ? ਦਾਨਾ ਨਾਲ ਛੱਜੂ ਦਾਨਾ। ਹਾਂ ਜੀ, ਉਹ ਨਾਲ ਸਾਡੇ ਮਤਲਬ ਮਕਾਨਾਂ ਦੇ ਨਾਲ ਹੀ ਸਨ। ਉਹ ਵੀ ਉਹ ਮੁਸਲਮਾਨ ਦਰਵੇਸ਼ ਸੀ? ਹਾਂ ਜੀ। ਅੱਛਾ, ਕਬਰ ਬਣੀ ਸੀ? ਜੀ ਜੀ, ਲੋਕ ਚਾਦਰ ਉੱਤੇ ਚੜੀ? ਬਥੇਰੇ ਮਤਲਬ ਪੂਜਦੇ ਪਾਏ। ਉਹ ਵੀ ਮੰਨਦੇ ਸੀਗੇ? ਹਿੰਦੂ ਵੀ ਮਤਲਬ ਜਾਂਦੇ ਹੋਣੇ, ਮਗਰ ਮੈਨੂੰ ਨਹੀਂ ਪਤਾ। ਮਗਰ ਇਹ ਹੈ ਕਿ ਮੁਸਲਮਾਨ ਜਾਂਦੇ। ਉਹ ਜ਼ਿਆਦਾਤਰ ਉਹ ਵੀ ਹਿੰਦੂ ਵੀ? ਇਮਾਮ ਸੈਦ ਵਲੀ ਸਨ। ਇਮਾਮ ਸੈਦ ਵਲੀ, ਹਾਂ, ਤੇ ਉਹ ਸਾਡੇ ਮਤਲਬ ਸਾਡੇ ਰਿਸ਼ਤੇਦਾਰ ਹੀ ਸਨ। ਅੱਛਾ, ਇਮਾਮਗੜ੍ਹ ਜੀ, ਉਹ ਨਾਲ ਹੀ ਮਹੱਲਾ ਸੀ ਸਾਡਾ। ਅੱਛਾ, ਉੱਥੇ ਹੀ ਸਾਡੇ ਰਿਸ਼ਤੇਦਾਰ ਸਨ, ਸਾਡੇ ਮਤਲਬ ਬਹੁਤ ਸਾਰੇ। ਉਹ ਉੱਥੇ ਸੀ ਇਮਾਮ ਸੈਦ ਵਲੀ ਦਾ, ਇਮਾਮ ਸੈਦ ਅਲੀ ਦਾ ਮਜ਼ਾਰ ਸੀ। ਜੀ। ਮਜ਼ਾਰ ਔਰ ਦਰਵੇਸ਼ਾਂ ਦੇ ਜਿਹੜੇ ਆ ਨਾ ਜੀ, ਕਬਰਾਂ ਜਿੰਨੀਆਂ ਆ ਉੱਥੇ ਮਹਿਫੂਜ਼ ਵੀ ਆ ਤੇ ਔਰ ਉੱਥੇ ਉਹ ਮੰਨਦੇ ਵੀ ਆ। ਇਹ ਮੈਂ ਦੇਖਿਆ ਖੁਦ ਵੀ ਇਹਨਾਂ ਚੀਜ਼ਾਂ ਨੂੰ। ਉਹ ਤੁਸੀਂ ਉੱਥੇ ਗਏ ਹੋਵੋਗੇ। ਇਮਾਮਗੜ੍ਹ ਜਿਹੜਾ ਹੈ ਨਾ, ਉਹ ਸਾਰਾ ਇੱਕ ਵਾਰੀ ਮਤਲਬ ਮਸਵਾਰ ਹੋ ਗਿਆ ਸੀ। ਅੱਛਾ, ਕਿਤੇ ਪੁਰਾਣੀ ਤਾਰੀਖ ਦੇ ਵਿੱਚ। ਠੀਕ। ਉਹ ਦੱਸਦੇ ਨੇ ਵੀ ਉਹ ਇਮਾਮ ਸੈਦ ਵਲੀ ਬੱਚੇ ਸਨ ਉਸ ਵੇਲੇ। ਅੱਛਾ, ਤੇ ਉਸ ਵੇਲੇ ਜਦੋਂ ਇਹ ਗਿਰਿਆ, ਹਾਂ, ਤੇ ਉਸ ਵੇਲੇ ਕਿਸੇ ਨੇ ਗੁਸਤਾਖੀ ਕੀਤੀ ਕਿਸੇ ਬਾਦਸ਼ਾਹ ਨੇ। ਹਾਂ, ਤੇ ਉਸ ਵੇਲੇ ਉਹ ਮਤਲਬ ਡਿੱਗਿਆ ਸੀ। ਥੇ ਅਜੇ ਤੱਕ ਮਤਲਬ ਅਸੀਂ ਦੇਖੇ ਨੇ ਥੇ। ਅੱਛਾ, ਪੁਰਾਣੇ ਸ਼ਹਿਰ ਜਿਹੜਾ ਸੀ ਸ਼ਹਿਰ ਦੇ ਵਿੱਚ। ਅੱਛਾ, ਥੇ ਬਣਿਆ ਨਿਕਲਦੇ। ਅੱਛਾ, ਪੁਰਾਣੇ ਪੁਰਾਣੇ ਤੇ ਦੀਵਾਰਾਂ ਡਿੱਗੀਆਂ ਹੋਈਆਂ, ਬੜੇ ਮਤਲਬ ਢੇਰ ਇਹਦੇ ਮਕਾਨਾਂ ਦੇ। ਉਹ ਅਸੀਂ ਦੇਖੇ ਨੇ, ਕਿਉਂ ਸਾਡੀ ਰਿਸ਼ਤੇਦਾਰੀ ਸੀ ਉੱਥੇ ਆਣ ਜਾਣ। ਉੱਥੇ ਇਮਾਮਗੜ੍ਹ ਚ? ਹਾਂ ਜੀ। ਅੱਛਾ, ਨਾਨਕੇ ਕਿੱਥੇ ਰਹਿੰਦੇ? ਹਾਂ, ਨਾਨਕਿਆਂ ਦਾ ਮੈਂ ਪੁੱਛਣਾ ਸੀ ਜੀ। ਇਹ ਨਾਨਕੇ ਮੇਰੇ ਫਤਿਹਪੁਰ ਰਹਿੰਦੇ ਸੀ। ਫਤਿਹਪੁਰ ਜੀ, ਫਤਿਹਪੁਰ ਖੁੱਡਾ ਸੀਗਾ, ਇੱਧਰ ਸਨੌਰ ਸੀ। ਅੱਛਾ, ਪਟਿਆਲੇ ਤੋਂ ਤਕਰੀਬਨ 8.5 ਮੀਲ ਦੇ ਫਾਸਲੇ। ਅੱਛਾ, ਫਤਿਹਪੁਰ। ਫਤਿਹ ਉਹ ਵੀ ਮੁਸਲਮਾਨ ਜ਼ਿਆਦਾ ਸੀ ਰਹਿੰਦੇ ਉੱਥੇ ਵੀ ਜਾਂ? ਉੱਥੇ ਵੀ ਸਾਰੇ ਮੁਸਲਮਾਨ ਸੀ। ਅੱਛਾ। ਉਹ ਸਾਡੇ ਪਿੰਡ 'ਚ, ਉੱਥੇ ਮੇਰੇ ਨਾਨਕਿਆਂ ਦੇ ਪਿੰਡ 'ਚ ਹਾਂ, ਸਾਰੇ ਮੁਸਲਮਾਨ ਸੀ। ਕੋਈ ਸਾਨੂੰ ਰਾਜਪੂਤ ਸੀ, ਹਾਂ, ਕੁਝ ਰਾਈ ਸੀ। ਤੇ ਇਹ ਫਤਿਹਪੁਰ ਦੇ ਨਾਲ ਪਿੰਡ ਸੀ ਕੋਈ ਜਾਂ ਫਤਿਹਪੁਰ ਇਟਸੈਲਫ ਪਿੰਡ ਸੀ ਜਿੱਥੇ ਤੁਹਾਡੇ ਨਾਨਕੇ ਰਹਿੰਦੇ? ਫਤਿਹਪੁਰ ਪਿੰਡ ਸੀਗਾ, ਉਹਦੇ ਵਿੱਚ ਹੀ ਰਹਿੰਦੇ ਸੀ। ਹਾਂ, ਕਸਬਾ ਸੀਗਾ ਲਾਹੌਰ, ਸਨੌਰ। ਉੱਥੇ 3 ਮੀਲਾਂ ਦੇ ਸੀ। ਠੀਕ। ਤੁਹਾਡੇ ਨਾਨਾ ਜੀ ਦਾ ਕੀ ਨਾਂ ਸੀ ਜੀ? ਨਿਜ਼ਾਮਦੀਨ ਉਹਨਾਂ ਦਾ ਨਾਂ ਸੀ। ਉਹ ਇੱਧਰ ਆ ਕੇ ਫੌਤ ਹੋਏ ਕਿ ਉੱਧਰ ਹੋਏ? ਉੱਧਰ ਹੀ ਫੌਤ ਹੋਏ ਨੇ। ਇੱਕ ਮੇਰਾ ਨਾਨਾ ਜਿਹੜਾ ਸਗਾ ਸੀ, ਉਹਦਾ ਨਿਜ਼ਾਮਦੀਨ ਸੀ ਨਾ। ਹਾਂ, ਤੇ ਦੂਏ ਦਾ ਫਤਿਹ ਮੁਹੰਮਦ ਸੀ। ਮਸ਼ਹੂਰ ਬੰਦਾ ਸੀ। ਅੱਛਾ, ਹਾਂਜੀ, ਠੀਕ। ਫਤਿਹ ਮੁਹੰਮਦ ਜੀ, ਫਤਿਹ ਮੁਹੰਮਦ। ਹੋਰ ਕੋਈ ਬਲਾਈ ਛਲਾਈ ਇਹ ਵੀ ਕੱਢਦਾ ਸੀ ਸਭ ਕੁਝ। ਅੱਛਾ, ਮਤਲਬ ਸਗਾ ਅੱਲਾ ਲੋਕ ਆਮਲ ਬੰਦਾ ਸੀ। ਤੇ ਜਿਹੜਾ ਮੇਰੇ ਨਾਨਾ ਸਨ, ਉਹ ਪੜ੍ਹਾਉਂਦੇ ਸਨ ਮਦਰਸਾ। ਹਾਂ, ਉਹ ਮੈਂ ਦੱਸੋ ਵੀ ਕਿੱਥੇ ਮਦਰਸਾ ਸੀ? ਉਹ ਮਹੱਲੇ 'ਚ ਹੀ ਸੀ? ਨਾ, ਹਾਂ, ਮਦਰਸਾ ਨਹੀਂ, ਬੱਚੇ ਮਤਲਬ ਕੁਰਾਨ ਪਾਕ ਪੜ੍ਹਾਉਂਦੇ ਸੀ। ਉਹ ਇੱਕ ਧਾਂਦੀਆਂ ਸੀ, ਧਾਂਦੀਆਂ ਦੇ ਵਿੱਚ ਪੜ੍ਹਾਉਂਦੇ ਸੀ। ਧਾਂਦੀਆਂ ਪਿੰਡ ਸੀ? ਧਾਂਦੀਆਂ ਰਾਜਪੂਤਾਂ ਦੇ ਸੀ। ਅੱਛਾ,
ਤੇ ਇਹਦੇ ਮੁਸਲਮਾਨ ਰਾਜਪੂਤਾਂ ਦਾ। ਹਾਂ ਮੁਸਲਮਾਨ ਰਾਜਪੂਤਾਂ ਦਾ ਸਾਨੀਆ ਪਿੰਡ ਸੀਗਾ, ਉੱਥੇ ਨਾਲ ਹੀ ਉਹ ਇਹ ਚੱਲਦਾ ਸੀ। ਉਹਨੂੰ ਕਹਿੰਦੇ ਸੀ ਨਦੀ ਵੀ ਕਹਿੰਦੇ ਸੀ, ਉਹਨੂੰ ਘਾਗਰਾ ਵੀ ਕਹਿੰਦੇ ਸੀ। ਘਾਗਰਾ ਵੀ ਕਹਿੰਦੇ ਸੀ। ਅੱਛਾ ਅੱਛਾ। ਤੇ ਉਹਦੇ ਕਿਨਾਰੇ ਤੇ ਸੀ। ਕਿਨਾਰੇ ਤੇ ਸੀ। ਅੱਛਾ, ਹੁਣ ਇਹ ਗੱਲ ਕਰੀਏ ਵੀ ਤੁਹਾਡੇ ਪਿੰਡ 'ਚ ਜਦੋਂ ਇਹ ਪਾਰਟੀਸ਼ਨ ਦਾ ਮਾਮਲਾ ਚੱਲਿਆ ਜੀ, ਤੇ ਉਦੋਂ ਸਮਾਣੇ 'ਚ ਕੋਈ ਸਿਆਸੀ ਲੀਡਰ ਵੀ ਆਉਂਦੇ ਰਹੇ, ਕੋਈ ਸੁਣਿਆ ਹੋਵੇ ਕਦੀ? ਸਿਆਸੀ ਲੀਡਰ ਸਾਡੇ ਤੇ ਮਤਲਬ ਜਿਹੜਾ ਸੀ ਨਾ ਆਪਣਾ ਅੱਲਾ ਤੇਰਾ ਭਲਾ ਕਰੇ, ਗਾਂਧੀ, ਨਹਿਰੂ, ਨਹੀਂ ਕੋਈ ਨਹੀਂ ਕਾਇਦ ਆਜ਼ਮ? ਮੇਰੇ ਸਾਹਮਣੇ ਕੋਈ ਨਹੀਂ, ਮਤਲਬ ਮੈਨੂੰ ਯਾਦ ਕੋਈ ਨਹੀਂ ਨਾ। ਮੇਰੇ ਸਾਹਮਣੇ ਆਇਆ, ਵੈਸੇ ਜਲਸੇ ਹੁੰਦੇ ਰਹੇ ਉੱਥੇ, ਹੁੰਦੇ ਰਹੇ ਨੇ, ਮੁਸਲਮਾਨਾਂ ਦੇ ਜਲਸੇ ਹੁੰਦੇ ਰਹੇ। ਕੋਈ ਲੀਡਰ ਕਿਹੜਾ ਸੀਗਾ ਮੁਸਲਮਾਨਾਂ ਚੋਂ ਉਦੋਂ? ਲੀਡਰ ਉੱਥੇ ਸਾਡੇ ਸ਼ਹਿਰ ਦੇ ਵਿੱਚ ਹਾਂ ਬਈ ਮੈਨੂੰ ਯਾਦ ਨਹੀਂ ਇਸ ਮੈਂ ਐਵੇਂ ਤੁਹਾਨੂੰ ਮਤਲਬ ਠੀਕ ਹੈ, ਯਾਦ ਨਹੀਂ। ਬਾਕੀ ਇਹ ਹੈ ਕਿ ਜਲਸੇ ਮੈਂ ਦੇਖੇ ਨੇ, ਹਾਂ ਸੁਣੇ ਵੀ ਨੇ। ਬਾਕੀ ਮੈਨੂੰ ਇਹ ਯਾਦ ਹੀ ਕੋਈ ਨਹੀਂ ਕਿਹੜਾ ਲੀਡਰ ਸੀ ਕਿਹੜਾ ਨਹੀਂ। ਬਾਕੀ ਆਪਣਾ ਬਾਬਾ ਮਿਸਰ ਜਨਾਬ ਵੀ ਮਤਲਬ ਗਏ ਸੀ, ਉਹ ਵੀ ਆਇਆ ਸੀ। ਉਹ ਵੀ ਉੱਥੇ ਗਏ ਸੀ। ਠੀਕ ਹੈ, ਉਹਦਾ ਮੈਨੂੰ ਪਤਾ ਹੈ। ਠੀਕ। ਉਹ ਜਦੋਂ ਗਿਆ ਸੀ ਨਾ ਬਹੁਤ ਹਜੂਮ ਸੀ ਉੱਥੇ। ਤੇ ਨਵਾਬ ਜਿਹੜੇ ਰਿਆਸਤ ਪਟਿਆਲੇ ਵਾਲੇ, ਉਹਨਾਂ ਦਾ ਵੀ ਕੋਈ ਉੱਥੇ ਦਫ਼ਤਰ ਸ਼ਫਤਰ ਜਾਂ ਇਦਾਂ ਦਾ ਕੋਈ ਸੀਗਾ ਕੋਈ ਚੀਜ਼? ਨਹੀਂ ਸਾਡੇ ਸ਼ਹਿਰ ਉਹਦੇ ਮੁਹੱਲੇ 'ਚ ਕੋਈ ਨਹੀਂ ਸੀ। ਮੁਹੱਲੇ 'ਚ ਨਹੀਂ? ਉਹ ਨਵਾਬਾਂ ਦਾ ਹੋਇਆ ਸਹੀ। ਹਾਂ। ਬਾਕੀ ਸਾਡੇ ਮੁਹੱਲੇ 'ਚ ਕੋਈ ਨਹੀਂ। ਤੇ ਹਾਲਾਤ ਕੈਸੇ ਰਹੇ ਜਦੋਂ ਇਹ ਰੌਲਾ ਬਣਿਆ ਪਾਰਟੀਸ਼ਨ ਦਾ? ਪਿਛਲੇ ਹਾਲਾਤ ਸਾਡੇ ਬੜੇ ਅੱਛੇ ਸੀ। ਹਾਂ, ਜਦੋਂ ਰੌਲਾ ਬਣਿਆ ਨਾ ਜੀ, ਹਾਂਜੀ, ਤੇ ਆਪਣਾ ਜਿਸ ਵੇਲੇ ਰੌਲਾ ਬਣਿਆ ਤੇ ਇਹ ਮਿਆਲ ਇੱਕ ਪਿੰਡ ਸੀਗਾ, ਮਿਆਲ ਸਾਡੇ ਤੋਂ ਕੋਈ 8-7 ਮੀਲ। ਠੀਕ ਹੈ। ਬੜੇਚਾਂ, ਮਿਆਲ, ਖਦਾਦਪੁਰਾ, ਮੁਰਾਦਪੁਰਾ, ਇਹ ਨਾਲ ਪਿੰਡ ਸੀ। ਠੀਕ। ਕੁਤਬਨਪੁਰ ਹਾਂਜੀ, ਹਾਂ। ਕੁਤਬਨਪੁਰ ਸਾਰਾ ਮੁਸਲਮਾਨਾਂ ਦਾ ਸੀ। ਹਾਂ। ਉੱਥੇ ਚਮਾਰਾਂ ਦੇ ਘਰ ਸਨ ਥੋੜੇ ਜਿਹੇ। ਠੀਕ। ਮਿਆਲ ਸਾਰਾ ਮੁਸਲਮਾਨਾਂ ਦਾ ਸੀ। ਅੱਛਾ। ਉੱਥੇ ਵੀ ਮਤਲਬ ਐਵੇਂ ਕਮੀਆਂ ਦੇ ਘਰ ਸਨ। ਸ਼ਾਂਤ ਹੈ। ਬੜੇਚਾਂ ਜਿਹੜਾ ਸੀ ਉਹ ਵੀ ਮਤਲਬ ਵੀ ਉੱਥੇ ਵੀ ਕਮੀਆਂ ਦੇ ਘਰ ਸਨ ਉੱਥੇ। ਠੀਕ। ਉਹ ਵੀ ਸਾਡੇ ਤੇ ਕੋਈ ਬਿਲਕੁਲ ਮੇਰੇ ਖੂਹ ਦੇ ਨਾਲ ਸਨ ਉੱਥੇ। ਠੀਕ। ਬਹੁਤ ਕਿਲਾ ਸੀ। ਠੀਕ। ਬੜਾ। ਹਾਂ। ਬੜੇਚਾਂ। ਠੀਕ ਹੈ। ਤੇ ਉਹ ਜਿਸਨੂੰ ਇਹਨਾਂ ਨੇ ਮਤਲਬ ਵੀ ਉੱਥੇ ਮਿਆਲ ਤੇ ਹਮਲਾ ਕੀਤਾ ਹੈ। ਹਾਂ। ਇਹਨਾਂ ਸਿੱਖਾਂ ਨੇ ਮਤਲਬ ਵੀ ਪ੍ਰੋਗਰਾਮ ਬਣਾਇਆ ਇਹਨਾਂ ਨੇ। ਹਾਂ। ਨਾਲ ਮਿਲਟਰੀ ਆਈ ਇਹਨਾਂ ਦੀ। ਅੱਛਾ, ਇਹਨਾਂ ਦੀ ਡੋਗਰਾ ਮਿਲਟਰੀ? ਅੱਛਾ। ਤੇ ਜਿਸ ਵੇਲੇ ਉੱਥੇ ਆਈ ਨਾ, ਉੱਥੇ ਲੰਬਰਦਾਰ ਸੀਗਾ। ਲੰਬਰਦਾਰ 2 ਭਾਈ ਸਨ। ਇੱਕ ਦਾ ਮਤਲਬ ਵੀ ਫੌਜੀ ਸੀ। ਅੱਛਾ। ਤੇ ਇੱਕ ਉੱਥੇ ਸੀਗਾ। ਅੱਛਾ। ਉਹ ਦੋਵੇਂ ਭਰਾ ਉੱਥੇ ਨਹਿਰ ਚੱਲਦੀ ਸੀ ਨਾਲ ਹੀ ਥੋੜੀ ਦੂਰ। ਹਾਂ। ਸਵੇਰੇ ਉੱਠ ਕੇ ਜਾ ਕੇ ਵਜ਼ੂ ਕਰਦੇ ਸੀ। ਅੱਛਾ। ਨਮਾਜ਼ ਪੜ੍ਹਨ ਕੇ ਲਈ। ਤੇ ਉਧਰੋਂ ਮਤਲਬ ਗੱਡੀ ਆ ਗਈ ਉਹਨਾਂ ਦੀ ਡੋਗਰੇ। ਹਾਂ। ਤੇ ਉਹਨਾਂ ਨੂੰ ਦੱਸਿਆ ਆਇਆ ਸੀ ਕਿ ਫਲਾਣਾ ਬੰਦਾ ਜਿਹੜਾ ਨਾ ਉੱਥੇ। ਹਾਂ। ਤੇ ਉਹ ਜਿਸ ਵੇਲੇ ਉੱਥੇ ਆਏ ਤੇ ਉਹਨਾਂ ਨੇ ਵੇਖਿਆ, ਉਹਨੂੰ ਬੁਲਾਇਆ, ਆਖਿਆ ਵੀ ਆ ਵੀ ਇਧਰ ਕੌਣ ਹੈ ਤੂੰ? ਹਾਂ। ਉਹਦਾ ਆਖਿਆ ਮੇਰੇ ਨਾਲ ਫਲਾਣਾ। ਗੱਡੀ 'ਚ ਬਹਿ। ਅੱਛਾ। ਗੱਡੀ 'ਚ ਬਹਿ ਗਏ ਤੇ ਉਹਨਾਂ ਦਾ ਮਕਸਦ ਇਹ ਕਿ ਉੱਥੇ ਜਾ ਕੇ ਅਸੀਂ ਇਹਦੇ ਕੋਲੋਂ ਕਹਾਵਾਂਗੇ ਵੀ ਅਸੀਂ ਅਮਨ ਕਰਨ ਵਾਸਤੇ ਆਏ ਹਾਂ। ਹਾਂ। ਤੇ ਇਹਨਾਂ ਨੂੰ ਮਤਲਬ ਵੀ ਪਿੱਛੇ ਗੱਡੀਆਂ ਸਨ। ਹਾਂ। ਇਹਨਾਂ ਦੀਆਂ ਮਿਲਟਰੀ ਦੀਆਂ। ਹਾਂ। ਉਹ ਆਣ ਕੇ ਘੇਰਾ ਪਾ ਲੈਣਗੇ। ਹਾਂ। ਤੇ ਬੰਦੇ ਨੂੰ ਮਾਰ ਛੱਡਣਗੇ। ਹਾਂ। ਉਹ ਜਿਸ ਵੇਲੇ ਉਹਨਾਂ ਨੂੰ ਬਿਠਾਇਆ ਨਾ, ਹਾਂ, ਤੇ ਉਹ ਜਿਹੜਾ ਸੀ ਨਾ ਫੌਜੀ, ਹਾਂ, ਤੇ ਉਸਨੂੰ ਰੱਬ ਨੇ ਮਤਲਬ ਹਿੰਮਤ ਦਿੱਤੀ। ਉਹ ਸਨ, ਇੱਕ ਡਰਾਈਵਰ ਸੀ, ਇੱਕ ਹੋਰ ਸਿਪਾਹੀ ਸੀ। 2 ਸਨ। ਅੱਛਾ। ਦੋਵੇਂ ਉਹ ਸੀ। ਅੱਛਾ। ਤੇ ਉਹ ਜਿਹੜਾ ਭਾਈ ਨੂੰ ਮਤਲਬ ਆਖਣ ਲੱਗਾ, ਉਹਨੂੰ ਜਰਾ ਪਤਾ ਨਹੀਂ ਕੋਈ ਗੱਲ ਕੀਤੀ ਹੋਣੀ ਕਿਸੇ ਤਰੀਕੇ ਨਾਲ। ਹਾਂ। ਤੇ ਉਹਦੇ ਕੋਲ ਹੁੰਦੀਆਂ ਨਹੀਂ ਸੀ ਉਹ ਇੱਥੇ ਨਾਲ ਕਿਰਪਾਨ, ਉਹ ਆਪਣਾ ਛੁਰੇ ਜਿਹੇ ਹੁੰਦੇ ਸੀ ਇੱਥੇ। ਅੱਛਾ। ਡੋਗਰਿਆਂ ਦੇ। ਹਾਂ। ਇੱਥੇ ਪਾਏ ਹੋਏ ਵਰਦੀ ਦੇ ਵਿੱਚ। ਉਹ ਇਸ ਤਰ੍ਹਾਂ ਬੈਠੇ ਨਾਲ ਛੁਰਾ ਉਹਦੇ ਹੱਥ ਥੱਲੇ। ਉਹਦਾ ਕਿ ਮੈਂ ਬਸ ਉਹਨੇ ਜੀ ਉਹ ਕੱਢਿਆ। ਕੱਢ ਕੇ ਉਹਨੇ ਡਰਾਈਵਰ ਦੇ ਫੇਰ। ਅੱਛਾ, ਜੋ ਮਤਲਬ ਉਹ ਡੋਗਰੇ ਸਿਪਾਹੀ ਦਾ ਕੱਢ ਕੇ ਤੇ ਉਹਦੇ ਡਰਾਈਵਰ ਦੇ ਉਹਨੇ ਦੂਜੇ ਨੇ ਮਤਲਬ ਜਿਹੜਾ ਨਾ, ਉਹਨੇ ਬਾਲਾਂ ਦੇ ਫੜ ਕੇ ਉਹਨੂੰ ਥੱਲੇ ਜਵਾਨ ਸਨ ਚੰਗੇ ਉਹ। ਤੇ ਉਹਨੂੰ ਨਾ ਜਿਸ ਵੇਲੇ ਉਹਨੂੰ ਫੇਰ ਦਿੱਤਾ ਤੇ ਉਹਦਾ ਕਹਿ ਫੜ ਛੁਰਾ ਮਾਰ ਸਾਰੇ ਨੇ। ਉਹਨੂੰ ਵੀ ਦੋਵੇਂ ਖਤਮ ਕਰ ਦਿੱਤੇ। ਗੱਡੀ ਖਿੱਚੀ ਤੇ ਆਪਣੇ ਆ ਗਏ।
ਪਿੰਡ 'ਚ। ਹੂੰ ਪਿੰਡ 'ਚ ਜਾ ਕੇ ਉਹਨਾਂ ਦੀਆਂ ਜਿਹੜੀਆਂ ਅਸਲਾ ਸੀ ਉਹ ਅਸਲਾ ਲੈ ਲਿਆ। ਦੋਵੇਂ ਭਰਾ ਮਤਲਬ ਵੀ ਹੂੰ ਦੋਵੇਂ ਮਤਲਬ ਹੈ ਇੱਕ ਫੌਜੀ ਸੀ। ਕਾਬੂ ਕਰ ਗਏ। ਹਾਂ, ਉਹ ਦੂਜਾ ਵੀ ਮਤਲਬ ਠੀਕ ਸੀਗਾ ਬੰਦਾ। ਹੂੰ ਉਹਨਾਂ ਆਖਿਆ ਵੀ ਦੇਖੋ ਮੈਂ ਅਸੀਂ ਕਰਦੇ ਫੈਰ, ਉਹ ਆਉਣਗੇ ਇੱਥੇ, ਹੂੰ ਪਿੱਛੇ ਗੱਡੀਆਂ ਆ ਰਹੀ, ਹੂੰ ਤੁਸੀਂ ਨਿਕਲ ਜਾਓ ਇੱਥੋਂ, ਹੂੰ ਅਸੀਂ ਫੈਰ ਕਰਨੇ ਆ ਹੂੰ ਤੇ ਉਹਨਾਂ ਨੇ ਮਤਲਬ ਇਹ ਵੀ ਉੱਥੇ ਉਹਨਾਂ ਨੂੰ ਰੋਕਾਂਗੇ ਰੋਕਾਂਗੇ। ਤੇ ਤੁਸੀਂ ਨਿਕਲ ਜਾਓ। ਹੂੰ ਜੀ ਗੱਡੀਆਂ ਆਈਆਂ ਨੇ, ਇੱਕ ਦੂਸਰੇ ਰਸਤੇ ਤੋਂ ਮਤਲਬ ਥੋੜੀਆਂ ਗੱਡੀਆਂ ਆਈਆਂ ਹੂੰ ਤੇ ਉਹ ਜਿਹੜੇ ਦੂਸਰੇ ਰਸਤੇ ਤੋਂ ਗੱਡੀਆਂ ਆਈਆਂ ਤੇ ਉੱਥੇ ਉਹਨਾਂ ਨੇ ਕਾਫੀ ਨੁਕਸਾਨ ਕੀਤਾ ਹੂੰ ਤੇ ਬਾਕੀ ਜਿਹੜੇ ਸਨ ਬੰਦੇ ਉੱਥੇ ਨਿਕਲ ਗਏ ਕੋਲ। ਹੂੰ ਸਵੇਰ ਦਾ ਟਾਈਮ ਸੀ, ਕੋਈ ਨਵਾਜ਼ ਦੇ ਟਾਈਮ ਸਮਝੇ, ਨਵਾਜ਼ ਤੋਂ ਕੁਝ ਦੇਰ ਪਹਿਲਾਂ ਹੂੰ ਜੰਗਲ ਸਨ ਕਾਫੀ ਸਾਰੇ, ਫਸਲਾਂ ਬਹੁਤ ਸਨ ਉੱਥੇ। ਹੂੰ ਬਾ ਫਿਰ ਅਸੀਂ ਉਹ ਬਾਹਰ ਆਪਣੇ ਮਾਲ ਮੂਲ ਚਾਰਦੇ ਸੀ ਪੈ ਜੇ, ਦੇਖਿਆ ਹੂੰ ਕਾਫੀ ਕਿਸਮ ਦਾ ਨੁਕਸਾਨ ਹੋਇਆ। ਕਿ ਬਾਂਹ ਕੱਟੀ, ਪਛਤਾਨ ਕੱਟੇ, ਹੂੰ ਕੋਈ ਇਸ ਤਰ੍ਹਾਂ ਠੀਕ। ਉਹ ਮਾਜਰਾ ਅਸੀਂ ਦੇਖਿਆ ਜੀ, ਉਹ ਫਿਰ ਉੱਥੇ ਆ ਗਏ। ਹੂੰ ਫਿਰ ਜਿਹੜੇ ਸਨ ਨਾ ਸਾਡੇ ਸ਼ਹਿਰ ਦੇ ਲੋਕ, ਹੂੰ ਤੇ ਉਹ ਇਸੇ ਤਰ੍ਹਾਂ ਹੀ ਬੈਠੇ ਆ। ਮੌਸਮ ਤਕਰੀਬਨ ਮੌਸਮ ਇਹੀ ਸੀਗਾ। ਹੂੰ ਬੋਰਡ ਸੀਗਾ ਬਹੁਤ ਬੜਾ ਅੱਛਾ। ਸਾਡੇ ਉੱਥੇ ਮਹੱਲੇ 'ਚ। ਹੂੰ ਉਹ ਬੋਰਡ ਦੇ ਥੱਲੇ ਬੈਠੇ ਬੜੇ ਬੜੇ ਜਿਹੜੇ ਸਾਡੇ ਮਤਲਬ ਬਜ਼ੁਰਗ ਸਨ, ਹੂੰ ਉਹ ਕੇ ਆ ਕੇ ਪੀ ਰਹੇ, ਫਸਲਾਂ ਸੀ ਉਜਾੜ ਦਿੱਤੀਆਂ ਸਾਰੀਆਂ। ਹੂੰ ਤਾਂ ਉਹ ਜਿਸ ਵੇਲੇ ਆਏ ਨਾ, ਹੂੰ ਕਹਿਣ ਲੱਗੇ, ਕਹਿੰਦਾ ਬਈ ਇੱਕ ਉੱਥੇ ਪਿੰਡ ਸੀਗਾ ਚਰਾਲ, ਉਹਦਾ ਨਾਮ ਸੀ, ਚਰਾਲ। ਹੂੰ ਮੁਸਲਮਾਨਾਂ ਦਾ ਪਿੰਡ ਸੀ। ਹੂੰ ਉੱਥੇ ਨਾਲ ਹੀ ਮਾਜਰੀ ਜੱਟਾਂ ਦੀ ਤੇ ਇਹਨਾਂ ਦੀ ਸਿੱਖਾਂ ਦੀ, ਹੂੰ ਤੇ ਦੋ ਤਿੰਨ ਪਿੰਡ ਸਨ, ਉਹ ਸਾਰੇ ਸਿੱਖਾਂ ਦੇ ਸਨ। ਠੀਕ। ਉਹਨਾਂ ਨੇ ਉੱਥੇ ਮਤਲਬ ਵੀ ਗੁਰਦੁਆਰੇ 'ਚ ਆ ਕੇ ਨਾ ਹੂੰ ਮਸ਼ਵਰਾ ਕੀਤਾ ਵੀ ਇਸ ਤਰ੍ਹਾਂ ਕਰੋ, ਤੁਸੀਂ ਇਸ ਪਿੰਡ ਨੂੰ ਮਾਰ ਦਿਓ, ਹੂੰ ਇਹਨਾਂ ਨੂੰ ਲੁੱਟ ਲਓ ਇਹਨਾਂ ਨੂੰ। ਹੂੰ ਉਹ ਇਕੱਠੇ ਲਾ ਪਏ ਹੋਣ, ਹੂੰ ਤੇ ਇੱਕ ਵਿੱਚੋਂ ਸਿੱਖ ਕੋਈ ਹੋਣਾ, ਹੂੰ ਵਿੱਚ ਬੰਦੇ ਇਹਦਾ ਹੈ ਸਨਾਲਾ ਦੇ ਬੰਦੇ, ਹੂੰ ਉਹ ਉੱਥੋਂ ਨਿਕਲਿਆ। ਅੱਛਾ। ਨਿਕਲ ਕੇ ਤੇ ਉਹਨਾਂ ਨੂੰ ਆਖਣਾ, ਕਹਿੰਦਾ ਓਏ ਮੁਸਲਮਾਨੋ ਗੱਲ ਸੁਣ, ਹਾਂ ਮੈਂ ਆਇਆ, ਹਾਂ ਉਹ ਵੇਖ ਲਓ ਜਾ ਕੇ, ਤੇ ਉੱਥੇ ਸਾਰੇ ਮਤਲਬ ਇਕੱਠੇ ਹੋ ਗਏ, ਮਨਸੂਬੇ ਬਣਦੇ ਨੇ। ਮਨਸੂਬੇ ਬਣ ਰਹੇ ਨੇ ਤੁਹਾਡੇ ਮਾਰਨ ਦੇ, ਹਾਂ। ਤੇ 10:30 ਵਜੇ 11 ਵਜੇ ਤੁਹਾਡੇ ਤੇ ਹਮਲਾ ਹੋ ਜਾਣਾ, ਹੂੰ ਤੁਸੀਂ ਆਪਣਾ ਬਚਾਅ ਕਰੋ। ਕਿਆ ਅੱਲਾ ਬੰਦਾ। ਹਾਂਜੀ। ਹੈਂ? ਤੁਹਾਨੂੰ ਮੈਂ ਦੱਸਣਾ ਹਾਂ ਹਾਂ। ਹੋ ਸਕੇ, ਠੀਕ। ਹੂੰ ਉੱਥੇ ਜੀ ਮਰਾਸੀ ਸੀ ਉਹਨਾਂ ਦੇ ਕੋਲ, ਉਹਨਾਂ ਨੇ ਘੋੜੀ ਉੱਥੇ ਬਾਇਆ, ਅੱਛਾ। ਤੇ ਇੱਕ ਪਰਚੀ ਦਿੱਤੀ ਉਹਨਾਂ ਨੇ ਲਿਖ ਕੇ, ਹਾਂ। ਸਾਡੇ ਸ਼ਹਿਰ ਨੂੰ ਮਤਲਬ ਆਖਣਗੇ ਸਾਡੀ ਇਮਦਾਦ ਕਰੋ, ਅੱਛਾ। ਤੇ ਸਾਡੇ ਤੇ ਮਤਲਬ ਹਮਲਾ ਹੋਣ ਵਾਲਾ ਹੈ। ਇਹ ਪਿੰਡ ਕਿਹੜੇ ਵਾਲੇ? ਚਰਾਲ ਵਾਲੇ। ਹਾਂ ਹੈ। ਹਾਂ, ਠੀਕ। ਠੀਕ। ਚਰਾਲ ਦੇ ਮੁਸਲਮਾਨਾਂ ਨੇ ਕਿਹਾ। ਮੁਸਲਮਾਨਾਂ ਨੇ। ਹਾਂ। ਤੇ ਸਾਡੇ ਮਤਲਬ ਪਿੰਡ ਦੇ ਹਮਲਾ ਹੋਣ ਵਾਲਾ ਹੈ, ਹੂੰ ਤੇ ਤੁਸੀਂ ਮਤਲਬ ਸਾਡੀ ਇਮਦਾਦ ਕਰੋ। ਹੂੰ ਉੱਥੇ ਇਸਤਰੀ ਬੈਠੇ ਸਨ, ਅਸੀਂ ਉਹੀ ਕਿਨੋ ਜਿਹੜੀ ਤਰ੍ਹਾਂ ਦੀ ਖੇਡ ਰਹੇ, ਖੇਡਦੇ ਤੁਸੀਂ ਬੱਚੇ ਖੇਡ। ਹਾਂ ਜੀ। ਹਾਂ। ਉਹ ਇੱਕ ਨੇ ਮਾਰਿਆ ਡੰਡਾ, ਘੋੜੀ ਦੇ ਪੈਰਾਂ ਥੱਲੇ ਜਾ ਡਿੱਗਿਆ ਜਾ ਕੇ, ਅੱਛਾ। ਤੇ ਉੱਥੇ ਸੀਗਾ ਇਸ ਤਰ੍ਹਾਂ ਦਰਖਤ ਬੋਰਡ, ਹਾਂ ਉਹਦੇ ਥੱਲੇ ਸੀ ਮਠਿਆਈ ਦੀ ਦੁਕਾਨ। ਹਾਂ ਮਠਿਆਈ ਦੀ ਦੁਕਾਨ ਤੇ ਜਾ ਕੇ ਘੋੜੀ ਅੱਗੇ ਖਲੋਂਦੀ ਹੁੰਦੀ ਹੈ, ਹਾਂ ਉੱਥੇ ਆ ਘੋੜੀ ਖਲੋ ਰਹੀ, ਹਾਂ। ਤੇ ਉਹ ਜਿਹੜਾ ਮਰਾਸੀ ਸੀ ਨਾ, ਹਾਂ। ਉਹ ਬੇਹੋਸ਼ ਹੋ ਗਿਆ। ਅੱਛਾ ਅੱਛਾ। ਤੇ ਮੈਂ ਖੁਦ ਆਪ ਗਿਆ ਉੱਥੇ, ਉਹ ਕਿੰਨੂ ਚੁੱਕਿਆ ਜਾ ਕੇ, ਹਾਂ ਤੇ ਉਹ ਜਿਹੜੇ ਪੈਰ ਸਨ ਨਾ ਉਹਦੇ, ਹਾਂ। ਮੇਰੇ ਸਿਰ ਨੂੰ ਲੱਗੇ, ਅੱਛਾ। ਤੇ ਮੈਂ ਨਾ ਇਸ ਤਰ੍ਹਾਂ ਫੜ ਕੇ ਹਿਲਾਇਆ ਉਹਨੂੰ, ਹਾਂ। ਉਹ ਕੋਈ ਨਾ ਹਲਿਆ। ਅੱਛਾ। ਤੇ ਮੈਂ ਉੱਥੇ ਬਾਬਾ ਗੁਰੂ ਨੂੰ, ਤਾਇਆ ਜੀ ਉਹਨੂੰ ਕਿਹਾ, ਤਾਇਆ ਜੀ ਮੈਂ ਕਿਹਾ ਇੱਥੇ ਬੰਦਾ ਮਰਿਆ ਪਿਆ। ਹੂੰ ਆਖਣ ਲੱਗਾ ਅੱਛਾ। ਉੱਥੇ ਜਿੰਨੇ ਬੈਠੇ ਸਨ ਸਾਰੇ ਬਜ਼ੁਰਗ ਸਾਡੇ, ਹੂੰ ਉਹ ਆਣਗੇ ਤੇ ਉਹਨਾਂ ਨੂੰ ਚੁੱਕਿਆ, ਆ ਕੇ ਬੰਦਾ ਜਿੰਦਾ ਹੈ, ਹੂੰ ਚੁੱਕ ਕੇ ਉਹਨਾਂ ਨੂੰ ਉੱਥੇ ਜੀ ਲੰਮਾ ਪਾ ਲਿਆ। ਹੂੰ ਲੰਮਾ ਪਾ ਕੇ ਪਾਣੀ ਪੂਣੀ ਦੇ ਛਿੱਟੇ ਦਿੱਤੇ, ਉਹਨਾਂ ਨੂੰ ਮਤਲਬ ਵੀ ਹੋਸ਼ ਆਈ ਥੱਲੇ। ਹੂੰ ਉਸ ਵੇਲੇ ਆ ਕੇ ਉਹ ਸਿੱਖ ਆ ਗਿਆ। ਹੂੰ ਉਹ ਨਮਰਾਸੀ ਨੇ ਕਿਹਾ। ਹਾਂ, ਹੂੰ ਹੂੰ ਉਸ ਆਖਿਆ ਬਈ ਸਿੱਖ ਕੋਈ ਨਹੀਂ ਇੱਥੇ, ਤੇ ਇੱਥੇ ਮੁਸਲਮਾਨ ਹੈ, ਤੂੰ ਸ਼ਹਿਰ ਆ ਗਿਆ ਹੂੰ ਤੇ ਤੂੰ ਸਾਨੂੰ ਦੱਸ ਗੱਲ ਕੀ। ਹੂੰ ਖੈਰ ਜੀ ਉਹਨੇ ਹੋਸ਼ ਕੀਤੀ, ਪਾਣੀ ਦਾ ਘੁੱਟ ਪੀ ਕੇ, ਤੇ ਉਹ ਜਿਹੜਾ ਚਾਦਰ ਦੇ ਨਾਲ ਬੰਨਿਆ ਸੀ ਨਾ ਰੁੱਖਾ ਰੁਕਾ। ਪਰਜਾ, ਤੋਂ ਉਹ ਕੱਢ ਕੇ ਦੇ ਦਿੱਤਾ।
ਹਾਂ। ਆ ਕੇ ਲਓ ਜੀ ਪੜ੍ਹ ਲਓ। ਹਾਂ ਲਓ ਜੀ ਪੜ੍ਹਿਆ, ਉਹਦੇ ਵਿੱਚ ਸਿਰਫ ਇਹੀ ਲਫ਼ਜ਼ ਦੋ ਲਿਖੇ ਵੀ ਸਾਡੀ ਇਮਦਾਦ ਕਰੋ। ਹੂੰ ਸਿੱਖ ਮਤਲਬ ਸਾਰੇ ਇਕੱਠੇ ਹੋਏ ਨੇ, ਹੂੰ ਸਾਡੇ ਤੇ ਹਮਲਾ ਹੋਣ ਵਾਲਾ, ਹਾਂ ਹਾਂ ਤੇ ਸਾਡੇ ਇੱਥੇ ਪਹੁੰਚ। ਹੂੰ ਉਸ ਵੇਲੇ ਜੀ ਸਾਰੇ ਸ਼ਹਿਰ ਨੇ ਇਹ ਕੀਤੀ ਸੀ ਵੀ ਜਿਸ ਨੂੰ ਕੋਈ ਖਤਰਾ ਹੋਵੇ, ਹੂੰ ਉਸ ਵੇਲੇ ਟੈਲੀਫੋਨ ਤੇ ਹੁੰਦੇ ਕੋਈ ਨਹੀਂ ਸੀ, ਹਾਂਜੀ ਤੇ ਤੁਸੀਂ ਨਾ ਨਗਾਰੇ ਹੁੰਦੇ ਨੌਬਤਾਂ ਹਾਂਜੀ ਮਸਜਿਦਾਂ ਵਿੱਚ, ਹਾਂਜੀ ਹਾਂਜੀ ਉੱਥੇ ਵੋਟ ਦੇ ਨਾਲ ਹੀ ਵੱਡੀ ਸਾਰੀ ਮਸਜਿਦ ਸੀ ਸਾਡੀ। ਹੂੰ ਆਖਰਕਾਰ ਉਹ ਸਾਰਿਆਂ ਨੇ ਇਕੱਠੇ ਹੋਏ ਸਨ, ਆਖੇ ਲੈ ਵੀ ਜਾਓ, ਕਹਿੰਦਾ ਨੌਬਤ ਖੜਕਾਓ। ਨੌਬਤ ਵਜਾ ਦੇ। ਲਓ ਜੀ ਚੌਧਰੀ ਸਾਹਿਬ ਨਾਲ ਨੌਬਤ ਮਤਲਬ ਖੜਕਾਈ ਨਾ ਜਿਸ ਵੇਲੇ, ਹੂੰ ਵਾਹ ਫਿਰ ਬੰਦੇ ਨਿਕਲੇ ਜੀ ਉੱਥੇ, ਅੱਛਾ ਜਵਾਨ ਮਤਲਬ ਹਾਂ। ਹਾਂ ਬਸ ਜਿਵੇਂ ਇਹ ਨੌਬਤਾਂ ਖੜਦੀਆਂ ਚਲੀਆਂ ਗਈਆਂ, ਸਾਰੇ ਸ਼ਹਿਰ 'ਚ ਖੜਕ ਪਈਆਂ। ਹਾਂ ਹਾਂ ਵਾਹ ਜੀ ਫਿਰ ਬੰਦੇ ਉੱਥੇ ਨਾਰੇ ਮਾਰਦੇ, ਭੰਗੜੇ ਪਾਉਂਦੇ, ਮਤਲਬ ਲੈ ਕੇ ਟਾਂਗਾਂ ਤੇ ਮਤਲਬ ਬੰਦਵਾ ਹਾਂ ਕੁਹਾੜੀਆਂ ਇਹੀ ਹੁੰਦੀਆਂ ਸੀ ਉੱਥੇ, ਇਹ ਹਾਂਜੀ ਤੇ ਉਹ ਨਿਕਲੇ ਹੂੰ ਭੰਗੜੇ ਪਾਉਂਦੇ ਜੀ ਚਲੇ ਗਏ ਜੀ। ਉੱਥੇ ਜਾ ਕੇ ਜੀ ਉਹਨਾਂ ਨੂੰ ਕਿਹਾ ਵੀ ਜਾਓ ਤੁਸੀਂ ਵੀ ਆਪਣੇ ਗੱਡੇ ਜੋੜੋ, ਹੂੰ ਜਾਂ ਜਿਸ ਤਰ੍ਹਾਂ ਵੀ ਤੁਹਾਡੀ ਮਰਜ਼ੀ ਹੈ, ਤੁਸੀਂ ਹੁਣ ਇੱਥੋਂ ਨਿਕਲ ਜਾਓ, ਹੂੰ ਅਸੀਂ ਜਾਣੇ ਤੇ ਉਹ ਜਾਣਿਆ। ਸਹੀ ਹਾਂਜੀ ਲਓ ਜੀ, ਉਹ ਉੱਥੇ ਤੇ ਜੀ ਉਹਨਾਂ ਨੇ ਆਪਣੇ ਗੱਡੇ ਗੁੱਡੇ ਜੋੜੇ, ਜਿਸ ਤਰ੍ਹਾਂ ਪੈਦਲ ਜਿਵੇਂ ਵੀ ਆਏ ਹੋ। ਹੂੰ ਉਹ ਉੱਥੇ ਤੇ ਕੋਈ ਸ਼ਹਿਰ ਨੂੰ ਆਏ, ਕਿਸੇ ਹੋਰ ਪਾਸੇ ਜਿੱਥੇ ਜਿੱਥੇ ਮੂੰਹ ਹੋਇਆ ਇੱਥੇ ਚਲੇ ਗਏ। ਚਲੋ ਲਓ ਜੀ, ਉਹ ਜਿਸ ਵੇਲੇ ਮਤਲਬ ਵੀ ਉੱਥੇ ਇਕੱਠੇ ਹੋਏ ਸਾਰੇ ਇਕੱਠੇ ਹੋ ਗਏ, ਤੇ ਉਹ ਮਤਲਬ ਕਹਿਣ ਲੱਗੇ ਵੀ ਇੰਝ ਕਰੋ, ਨਮਾਜ਼ ਦਾ ਟਾਈਮ ਹੋ ਗਿਆ, ਨਮਾਜ਼ ਪੜ੍ਹ ਲਈਏ। ਅੱਛਾ ਉੱਥੇ ਬੜੇ ਬੜੇ ਮਤਲਬ ਵੀ ਜੰਗਲ ਹੁੰਦੇ ਸਨ, ਮੈਦਾਨ ਹੀ ਪਏ ਹੁੰਦੇ ਸੀ, ਹੂੰ ਆਬਾਦੀਆਂ ਥੋੜ੍ਹੀਆਂ ਸੀ ਉਸ ਵੇਲੇ। ਹਾਂਜੀ ਲਓ ਜੀ, ਉੱਥੇ ਬਾਰਿਸ਼ਾਂ ਬਹੁਤ ਹੁੰਦੀਆਂ ਸੀ, ਹੂੰ ਉੱਥੇ ਵਜ਼ੂ ਕਰਕੇ ਲੋਕਾਂ ਨੇ ਜੀ ਨਮਾਜ਼ ਪੜ੍ਹੀ, ਨਮਾਜ਼ ਪੜ੍ਹ ਕੇ ਤੇ ਮਤਲਬ ਕਹਿਣ ਲੱਗਾ ਹਾਂ ਬਈ ਗੱਲ ਇਹ ਹੈ, ਹੁਣ ਇੰਝ ਕਰੋ ਵੀ ਜਿਹਨੇ ਮੁੜਨਾ ਨਾ ਇੱਥੋਂ ਮੁੜ ਜਾਓ, ਚਲਾ ਜਾਵੇ। ਜਿਸ ਨੂੰ ਇੱਥੋਂ ਟੁਰਨਾ ਨਾ ਅਸੀਂ, ਹੂੰ ਉਸ ਵੇਲੇ ਫਿਰ ਪਿੱਛੇ ਨਹੀਂ ਹਟ ਪੈਣਾ ਸੀ। ਹੂੰ ਉਹਨੂੰ ਪਿੱਛੇ ਬੰਦੂਕ ਵਾਲੇ ਹੋਣਗੇ, ਉਹ ਬੰਦੂਕ ਮਾਰਨਗੇ। ਹੂੰ ਤੇ ਬਾਕੀ ਇਹ ਹੈ, ਸ਼ਰਤ ਇਹ ਹੈਗੀ ਹੈ ਵੀ ਤੁਸੀਂ ਬੱਚੇ ਨੂੰ ਕਿਸੇ ਨੂੰ ਨਹੀਂ ਮਾਰਨਾ। ਹੂੰ 90 ਸਾਲ 80 ਸਾਲ ਤੇ ਉੱਤੇ ਜਿਹੜਾ ਬੰਦਾ ਹੈ ਉਹਨੂੰ ਨਹੀਂ ਮਾਰਨਾ। ਹੂੰ ਔਰਤ ਨੂੰ ਤੁਸੀਂ ਕੁਝ ਨਹੀਂ ਕਹਿਣਾ। ਹੂੰ ਬਾਕੀ ਮਾਲ ਕਿਸੇ ਦਾ ਨਹੀਂ ਲੁੱਟਣਾ, ਹੂੰ ਜੋ ਕੁਝ ਵੀ ਪਿਆ ਹੋਵੇ ਤਾਂ ਤੁਸੀਂ ਨਹੀਂ ਹੱਥ ਲਾਣਾ। ਬਾਕੀ ਜਿਹੜਾ ਜਵਾਨ ਹੈ ਉਹਨੂੰ ਛੱਡਣਾ ਨਹੀਂ। ਹੂੰ ਬਾਜੀ ਫਿਰ ਉੱਥੋਂ ਨਿਕਲ ਗਿਆ। ਸ਼ਰਾਲ ਪਹੁੰਚ ਕੇ ਫਿਰ ਉੱਥੋਂ ਅੱਗੇ ਤੁਰ ਪਏ। ਹਾਂ ਜੀ, ਨਾਲ ਹੀ ਪਿੰਡ ਸੀ, ਮਤਲਬ ਕੋਈ ਮੀਲ ਡੇਢ ਤੇ। ਹੂੰ ਬਸ ਫਿਰ ਉੱਥੇ ਜਿਹੜੇ ਗਏ ਤੇ ਉਹ ਜਿਹੜਾ ਦਿੱਤੇ ਉਹ ਐਸਨ ਇਕੱਠੇ ਹੋਏ ਸੀ, ਉਹਨਾਂ ਨੂੰ ਉਹ ਵੀ ਅੱਗੇ ਜ਼ਾਕਾਰਾ ਬੁਲਾਉਂਦੇ ਤੇ ਇਧਰ ਇਹ ਵੀ ਨਾਰੇ ਮਾਰਦੇ ਸੀ। ਇਹਨਾਂ ਫਿਰ ਜਾ ਕੇ ਪਾਇਆ। ਅੱਛਾ ਬਸ ਫਿਰ ਘੇਰਾ ਪਾਇਆ, ਜਿਹੜੇ ਘੇਰੇ ਤੋਂ ਨਿਕਲ ਗਿਆ ਉਹ ਤੇ ਗਏ ਨਿਕਲ, ਹੂੰ ਤੇ ਜਿਹੜੇ ਵਿੱਚ ਰਹਿ ਗਿਆ ਫਿਰ ਉਹਨਾਂ ਵਿੱਚ ਨਹੀਂ ਬਚਿਆ ਕੋਈ ਵੀ ਨਹੀਂ ਬਚਿਆ। ਅੱਛਾ ਜਿਹੜੇ ਉਹ ਇਕੱਠੇ ਹੋਏ, ਇਹ ਕੋਈ ਅੰਦਾਜ਼ਾ ਵੀ ਕਿਹੜੇ ਪਿੰਡ 'ਚ ਇਕੱਠੇ ਸੀਗੇ? ਮਾਜਰੀ। ਮਾਜਰੀ 'ਚ ਸਿੱਖ ਇਕੱਠੇ ਸੀ, ਹਾਂ ਜੀ ਉੱਥੇ ਜਾ ਕੇ ਇਹਨਾਂ ਨੇ ਫਿਰ ਹਮਲਾ ਕੀਤਾ। ਜੀ ਜੀ, ਮਾਜਰੀ ਨਾਲ ਹੀ ਸੀ। ਹੂੰ ਲਓ ਜੀ, ਫਿਰ ਉਹਨਾਂ ਵਿੱਚੋਂ ਮਤਲਬ ਕੋਈ ਬੰਦਾ ਸ਼ਹੀਦ ਨਹੀਂ ਹੋਇਆ। ਅੱਛਾ ਇਧਰੋਂ ਜਿਹੜੇ ਗਏ ਸੀ ਇਹਨਾਂ 'ਚੋਂ ਕੋਈ ਨਹੀਂ? ਕੋਈ ਸ਼ਹੀਦ ਨਹੀਂ ਹੋਇਆ। ਹੂੰ ਉੱਥੋਂ ਜੀ ਫਿਰ ਨਾਲ ਹੀ ਪਿੰਡ ਜੀ ਦੂਸਰਾ, ਉਹਦੇ 'ਚ ਚੌਧਰੀ ਆਉਂਦਾ ਸੀਗਾ ਗੁਰੂ ਬਖਸ਼ ਸਿੰਘ, ਇੱਕ ਉਹਦਾ ਪੁੱਤਰ ਸੀ ਨਾ ਭਤੀਜਾ ਉਹਦਾ, ਗੁਰਬਖਸ਼ ਸਿੰਘ। ਹਾਂ ਗੋਬਿੰਦ ਸਿੰਘ ਔਰ ਗੁਰਬਖਸ਼ ਸਿੰਘ। ਅੱਛਾ 12 ਮੱਝਾਂ ਦੇ ਉੱਤੇ ਨੂੰ ਛਾਲ ਮਾਰ ਜਾਂਦਾ ਸੀ। ਅੱਛਾ ਇੰਨਾ ਜਵਾਨ ਸੀ। ਇਹਨਾਂ ਜਵਾਨ ਸੀ। ਅੱਛਾ ਤੇ ਮੇਰੀ ਮਾਸੀ ਦਾ ਪੁੱਤ ਹਾਂ ਤੇ ਮੇਰਾ ਭਾਈ ਹੂੰ ਅਬਦੁਲ ਗਫੂਰ ਹੂੰ ਔਰ ਮਤਲਬ ਹੋਰ ਮੇਰੇ ਮਹੱਲੇ ਦੇ ਬੰਦੇ, ਹੂੰ ਉਹ ਜਿਹੜਾ ਸੀ ਨਾ ਇਲਿਆਸ, ਉਹ ਮੇਰੀ ਮਾਸੀ ਦਾ ਪੁੱਤ ਸੀ। ਹੂੰ ਉਹ ਸੀ ਕੁਤਬਨਪੁਰ ਦੇ, ਕੁਤਬਨਪੁਰ ਦੇ। ਸਾਡੇ ਤੇ 3 ਮੀਲਾਂ ਦੇ ਚਾਰ ਤੇ ਹੂੰ ਅੱਛਾ, ਉਹਨਾਂ ਕੋਲ ਬੰਦੂਕਾਂ ਸਨ, ਇੱਕ ਕੋਲ ਸੀ ਤੋੜੇਦਾਰ, ਇੱਕ ਕੋਲ ਸੀ ਕਾਰਤੂਸੀ। ਠੀਕ। ਉੱਥੋਂ ਆ ਕੇ ਜਿਸਲੇ ਕਹਿਣ ਲੱਗੇ, ਕਹਿੰਦਾ ਲੈ ਵੀ ਹੁਣ ਇਹ ਬੰਦੇ ਜਿਹੜੇ ਨਾ ਦੋ, ਇਹ ਅਸੀਂ ਮਾਰ ਲਈਏ ਤੇ ਬਸ ਫਿਰ ਸਾਨੂੰ ਕੁਝ ਨਹੀਂ। ਹਾਂ ਤੇ ਅਸਗਰ ਨਾਂ ਦਾ ਬੰਦਾ ਸੀਗਾ ਇੱਕ, ਉਹਦਾ ਮੇਰੇ ਮਾਸੀ ਦੇ ਪੁੱਤ ਦਾ ਚਾਚਾ ਸੀ। ਹਾਂ ਤਾਂ ਉਹ ਕਹਿਣ ਲੱਗਾ ਇਸ ਤਰ੍ਹਾਂ ਕਰੋ, ਤੁਸੀਂ ਨਾਰਾ ਮਾਰੋ। ਹਾਂ ਉਹਨਾਂ ਨੇ ਨਾਰੇ ਮਾਰੇ, ਉਹ ਅੰਦਰ ਉਹਨਾਂ ਨੇ ਬੜਾ ਖਰਾ ਹਵੇਲ ਸੀਗਾ, ਉੱਥੇ ਉਹਨਾਂ ਜੈਕਾਰਾ ਬੁਲਾਇਆ ਤੇ ਮਤਲਬ ਵੀ ਲੈ ਕੇ ਤਲਵਾਰਾਂ ਦੋਵੇਂ ਜਿਹੜੇ ਚਾਚਾ ਭਤੀਜਾ ਸਨ,
ਦੀਵਾਰ ਦੇ ਉੱਤੇ ਨੂੰ ਛਾਲ ਮਾਰ ਕੇ ਬਾਹਰ ਆਏ। ਹੂੰ ਜਦੋਂ ਬਾਹਰ ਆਏ ਤੇ ਉਹਨਾਂ ਆਂਦੇ ਬੰਦੂਕ ਹਟੋ ਦਿੱਤੀ ਉਹਨਾਂ ਦੋਨਾਂ ਦੇ। ਦੋਨਾਂ ਦੇ। ਬਾ ਬੰਦੂਕ ਤੁਹਾਨੂੰ ਪਤਾ ਵੀ ਜਦੋਂ ਲੱਗ ਜਾ ਫਿਰ ਬੰਦਾ ਤੇ ਹੂੰ ਬਾਡੀ ਕੇ ਪੈਰ ਫਿਰ ਉੱਤੋਂ ਜੀ ਇਹਨਾਂ ਨੇ ਮਾਰ ਬੜ ਬੁੜ ਦਿੱਤਾ। ਹੂੰ ਬਾ ਫਿਰ ਜਦੋਂ ਮਾਰ ਤੇ ਬਾਅਦ ਫਿਰ ਗਏ ਸਾਰੇ। ਹੂੰ ਯਾਨੀ ਉਸ ਦਿਨ ਚੌਧਰੀ ਸਾਹਿਬ ਰਾਤ ਦੇ 12 ਵਜੇ ਤੱਕ ਹੂੰ ਉਹਨਾਂ ਨੇ 9 ਪਿੰਡ ਸਾੜੇ ਇਹਨਾਂ ਨੇ ਮੁਸਲਮਾਨਾਂ ਨੇ। ਹਾਂਜੀ 9 ਪਿੰਡ ਸਾੜੇ। ਇਹ ਤੁਹਾਡੇ ਪਿੰਡ ਵਾਲੇ ਸੀ ਬਹੁਤੇ? ਇਹ ਸਾਰੇ ਸਾਡੇ ਸਨ, ਤੁਹਾਡੇ ਸਮਾਣੇ ਵਾਲੇ ਸੀ? ਸਮਾਣੇ ਵਾਲੇ ਸਨ ਸਾਰੇ। ਤੇ ਕੋਈ ਅੰਦਾਜ਼ਾ ਕਿਹੜੇ ਕਿਹੜੇ ਪਿੰਡ ਸੀ ਇਹ ਜਿਹੜੇ ਸਾੜੇ? ਹੁਣ ਸਾਰੇ ਪਿੰਡਾਂ ਦਾ ਮੈਨੂੰ ਇਸ ਵੇਲੇ ਯਾਦ ਕੋਈ ਜਿਹੜੇ ਯਾਦ ਹੋਣ। ਇੱਕ ਤਾਂ ਮਾਜਰੀ ਸੀ, ਹਾਂ, ਤੇ ਇੱਕ ਕਮੋਆਂ ਦਾ ਸੀਗਾ, ਉਹ ਵੀ ਸਿੱਖ ਸਨ। ਸਿੱਖ ਕੰਬੋ ਸੀ? ਹਾਂ, ਉਹਨਾਂ ਦਾ ਮੈਨੂੰ ਹੁਣ ਨਾਂ ਯਾਦ ਨਹੀਂ ਵੀ ਆਉਂਦਾ ਸੱਚੀ ਗੱਲ ਮੈਂ। ਅੱਛਾ ਅੱਛਾ ਠੀਕ। ਤੇ ਮੇਰੇ ਜ਼ਹਿਨ ਚ ਐਸਾ ਹੈ ਹੁਣ ਵੀ, ਹਾਂ। ਮਗਰ ਉਹ ਮੇਰੇ ਜ਼ੁਬਾਨ ਤੇ ਨਹੀਂ ਆ ਰਿਹਾ। ਹਾਂ ਹਾਂ ਅੱਛਾ, ਇਹ ਜਿਹੜੇ ਬੰਦੇ ਸੀਗੇ ਇਹ ਗਏ ਤੁਹਾਡੇ ਪਿੰਡ ਚੋਂ, ਇਹਨਾਂ ਦਾ ਜਿਹੜਾ ਰਹਿਨੁਮਾ ਸੀ ਅੱਗੇ ਅੱਗੇ ਜਿਹੜਾ ਬੰਦਾ ਲੀਡਰ, ਇਹ ਕੌਣ ਸੀ? ਰਹਿਨੁਮਾਏ ਸਾਡੇ ਮਤਲਬ ਵੀ ਆਪਣੇ ਜਿਨ੍ਹਾਂ ਨੂੰ ਮੈਂ ਦੱਸ ਰਿਹਾ, ਹਾਂ ਹਾਂ, ਇਹਨਾਂ ਦੇ ਵਿੱਚੋਂ 10-15 ਬੰਦੇ ਸਨ ਜਿਹੜੇ ਰਹਿਨੁਮਾਈ ਕਰਦੇ ਸੀ। ਕੋਈ ਮੋਤਬਰ ਜਿਹੜਾ ਇਹਨਾਂ ਚੋਂ? ਬਹੁਤ ਵੀਰ ਕਿਤੇ ਉਹ ਸੀ ਨਾ ਮਿਆਲ ਵਾਲੇ। ਮਿਆਲ ਵਾਲਿਆਂ ਚੋਂ? ਹਾਂ। ਅੱਛਾ। ਤੇ ਕੋਈ ਸੀ ਬੜੇਚਾਂ ਦੇ ਸੀ। ਬੜੇਚਾਂ ਦੇ ਮੁਸਲਮਾਨ। ਕੋਈ ਸਾਡੇ ਸ਼ਹਿਰ ਦੇ ਸਨ। ਤੁਹਾਡੇ ਵਾਲਿਆਂ ਚੋਂ ਕੋਈ ਯਾਦ ਹੋਵੇ ਨਾਂ ਕਿਸੇ ਦਾ? ਮੈਨੂੰ ਨਹੀਂ ਯਾਦ ਕਿਹੜੇ ਜ਼ੈਲਦਾਰ ਜਾਂ ਨੰਬਰਦਾਰ ਸੀਗੇ ਨਾਲ? ਮੈਂ ਤੁਹਾਨੂੰ ਦੱਸਦਾ, ਮੈਂ ਜਾਂਦਾ ਸੀ ਉਹਨਾਂ ਦੇ ਨਾਲ। ਹਾਂ ਹਾਂ, ਮੈਨੂੰ ਮੇਰੇ ਭਾਈਆਂ ਨੇ ਨਹੀਂ ਜਾਣ ਦਿੱਤਾ। ਅੱਛਾ, ਤੁਸੀਂ ਭਾਈ ਗਏ? ਹਾਂ, ਇਹ ਗਏ। ਇਹ ਗਏ। ਮਾਲ ਮੂਲ ਵੀ ਤਾਂ ਨਹੀਂ ਲਿਆਏ? ਨਾ, ਕੋਈ ਸ਼ੈ ਇੱਕ ਕਸੀਰ ਨਹੀਂ ਚੱਕਿਆ। ਔਰਤ ਵੀ ਨਹੀਂ ਕੋਈ? ਨਾ ਕੁਛ ਵੀ ਨਹੀਂ, ਕਿਉਂਕਿ ਉਦੋਂ ਔਰਤਾਂ ਵੀ ਲੈ ਆਉਂਦੇ ਸੀ। ਨਾ ਕੋਈ ਨਹੀਂ, ਔਰਤ ਨੂੰ ਹੱਥ ਵੀ ਨਹੀਂ ਕਿਸੇ ਨੇ ਲਾਇਆ, ਔਰ ਮਾਰੀ ਵੀ ਨਹੀਂ ਔਰਤ ਕੋਈ। ਤੇ ਉੱਥੇ ਪਤਾ ਕਰ ਲੈਣਾ। ਤੇ 40 ਮੀਲਾਂ ਦੇ ਵਿੱਚ ਉਹਨੂੰ ਸਿੱਖ ਨਹੀਂ ਸੀ ਰਿਹਾ ਉੱਥੇ। ਇੰਨਾ ਮਤਲਬ ਕਤਲ ਕੀਤਾ ਇਹਨਾਂ ਨੇ, ਇਤਨਾ ਮਤਲਬ ਉਹਨਾਂ ਨੂੰ ਯਾਨੀ ਖੌਫ ਪਿਆ ਉਹਨਾਂ ਨੂੰ। ਖੌਫ ਪੈ ਗਿਆ। ਤੇ ਜਿਹੜੀਆਂ ਸਿੱਖਣੀਆਂ ਸਨ ਉਹਨਾਂ ਨੇ ਹਮਲ ਸੁੱਟ ਦਿੱਤੇ ਸੀ, ਤੇ ਡਰਦਿਆਂ ਵੀ ਆ ਸਿੱਖ ਮੁਸਲਮਾਨ ਆ ਗਿਆ, ਮੁਸਲਮਾਨ। ਤੇ ਉਦਾਂ ਜਿਹੜੀ ਰਿਆਸਤ ਪਟਿਆਲਾ ਸੀ, ਤੁਹਾਡਾ ਪਿੰਡ ਵੀ ਪਟਿਆਲੇ ਰਿਆਸਤ 'ਚ ਸੀ ਨਾ? ਹਾਂਜੀ। ਉਹਦੇ ਰਾਜੇ ਦੇ ਬਾਰੇ ਉਦਾਂ ਕਿਹਾ ਜਾਂਦਾ ਵੀ ਉਸ ਰਿਆਸਤ 'ਚ ਮੁਸਲਮਾਨਾਂ ਦਾ ਵੀ ਕਤਲ ਬਹੁਤ ਹੋਇਆ। ਬਹੁਤ। ਉਹ ਮੈਂ ਤੁਹਾਨੂੰ ਦੱਸਣਾ ਨਾ ਜੀ। ਹਾਂ ਹਾਂ। ਉੱਥੋਂ ਫਿਰ ਜਿਹੜੇ ਸਨ ਨਾ ਸਰਦਾਰ ਕਿਸਮ ਦੇ ਲੋਕ, ਬੜੇ ਬੜੇ ਉਹਨਾਂ ਪਿੰਡਾਂ 'ਚ, ਉਹ ਫਿਰ ਲੈ ਕੇ ਗੱਡੀਆਂ ਰਾਤ ਉਹਨਾਂ ਕੋਲ ਪਹੁੰਚੇ। ਉਸ ਆਖਿਆ ਵੀ ਜੇ ਤੇ ਸਮਾਣੇ ਨੂੰ ਸਾਂਭ ਸਕਦਾ ਤੇ ਉਹਨਾਂ ਦੇ ਕੰਟਰੋਲ ਕਰ ਲੈ, ਨਹੀਂ ਤੇ ਤੇਰੀ ਰਿਆਸਤ ਦੇ ਵਿੱਚ ਸਿੱਖ ਦਾ ਬੱਚਾ ਨਹੀਂ ਰਹਿਣਾ ਇੱਕ ਵੀ। ਕੱਲ ਦਾ ਦਿਹਾੜੀ ਇੱਕ ਮਿਲ ਗਈ ਨਾ ਉਹਨੂੰ ਸਮਾਣੇ ਨੂੰ, ਤੇ ਸਿੱਖ ਦਾ ਬੱਚਾ ਨਹੀਂ ਰਹਿ ਗਿਆ ਇੱਥੇ, ਤੇ ਉਹਦੇ ਕੰਟਰੋਲ ਹੁੰਦਾ ਕਰ ਲੈ। ਲਓ ਜੀ, ਉੱਥੋਂ ਫਿਰ ਉਹਨਾਂ ਨੇ ਟੈਂਕ, ਯਾਨੀ ਹਰ ਚੀਜ਼, ਮਤਲਬ ਉਹਨਾਂ ਨੇ ਜੋ ਅਸਲਾ ਸੀ, ਤੋਪਾਂ, ਟੈਂਕ, ਮਸ਼ੀਨ ਗੰਨਾਂ, ਫੌਜ ਸਾਰੀ ਸਾਡੇ ਸ਼ਹਿਰ ਦੇ ਆਲੇ ਦੁਆਲੇ। ਅੱਛਾ, ਆਰਮੀ ਨੇ ਘੇਰਾ ਪਾ ਲਿਆ? ਆਰਮੀ ਨੇ ਘੇਰਾ। ਅੱਛਾ, ਅੱਲਾਹ ਦਾ ਕੁਰਬਾਨ ਹੋ ਜੀ। ਕੋਈ ਨਹੀਂ, ਗੱਲ ਪਪਾ ਤੇਰੀ ਕੀਮਤੀ ਗੱਲ ਕਰ ਰਹੇ। ਉਹ ਉੱਥੋਂ ਜੀ ਫਿਰ ਉਹਨਾਂ ਨੇ ਘੇਰਾ ਪਾ ਲਿਆ ਸਾਨੂੰ। ਪਹਿਲੇ ਤੇ ਮਤਲਬ ਇਹ ਸੀਗਾ ਵੀ ਜਿਹੜੇ ਪਿੱਛੇ ਵਾਪਸ ਆਉਣੇ ਸੀ ਨਾ ਸਾਰੇ, ਉਹਨਾਂ ਨੂੰ ਵਾਪਸੀ ਦੇ ਵਿੱਚ ਬੜੀ ਤਕਲੀਫ ਹੋਈ। ਜਿਹੜੇ ਗਏ ਸੀ ਪਿੰਡਾਂ ਨੂੰ ਸਾੜਨ ਵਗੈਰਾ, ਕਿਉਂਕਿ ਮਿਲਟਰੀ ਜਿਹੜੀ ਸੀ ਨਾ, ਉਹ ਫਿਰ ਘੇਰਾ ਪਾ ਕੇ ਬੈਠੀ। ਘੇਰਾ ਅਜੇ ਪਿਆ ਨਹੀਂ ਸੀ ਪੂਰਾ। ਅੱਛਾ। ਜਿਵੇਂ ਮਤਲਬ ਫਿਰ ਵਾਪਸ ਆ ਗਿਆ। ਖੈਰ ਉਹ ਬਚ ਬਚਾ ਕੇ ਆ ਗਿਆ ਸਾਰੇ ਆ ਗਏ। ਤੇ ਮੈਨੂੰ ਯਾਦ ਹੈ ਕਿ 12-1 ਦਾ ਟਾਈਮ ਸੀ ਉਸ ਵੇਲੇ, ਰਾਤ ਦਾ। ਮੇਰੇ ਜਿਹੜੇ ਭਾਈ ਸਨ ਨਾ, ਚਾਚੇ ਬਾਬਿਆਂ ਦੇ ਮੇਰੇ ਭਾਈ ਆਪਣੇ, ਤੇ ਉਹਨਾਂ ਨੂੰ ਅਸੀਂ ਕਹੀਏ ਨਾ ਵੀ ਆ ਖਾ ਲਓ, ਖਾਣਾ ਖਾਓ, ਉਹਦਾ ਆਖਿਆ ਨਹੀਂ ਖਾਣਾ, ਉਹ ਕੀ ਕੋਈ, ਕਿਉਂਕਿ ਕਦੇ ਬਿੱਲੀ ਦਾ ਬੱਚਾ ਨਹੀਂ ਕਦੇ ਮਾਰਿਆ ਉੱਥੇ, ਮਤਲਬ ਇੰਨੇ ਬੰਦੇ ਮਾਰੇ ਉਹਨਾਂ ਨੇ। ਤੇ ਉਸ ਆਖਿਆ ਸਾਡੇ ਅੰਦਰ ਨਹੀਂ ਲੰਘਦੀ ਕੋਈ ਚੀਜ਼, ਰੋਟੀ ਨਹੀਂ ਲੰਘਦੀ, ਉਹਨੇ ਕੁਛ ਨਾ ਖਾਂਦਾ। ਅੱਛਾ। ਇਹ ਆ ਕਿ ਸਾਨੂੰ ਘੇਰਾ ਪਿਆ ਗਿਆ। ਘੇਰਾ ਪਿਆ ਹੋਇਆ ਜੀ, ਤੇਰੇ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਬਠਿੰਡਾ ਤੇ ਸਾਰਾ ਸਭ ਨੂੰ ਐਲਾਨ ਹੋ ਗਿਆ ਵੀ ਆ ਜਾਓ, ਅਸੀਂ ਇਹਨਾਂ ਨੂੰ ਮਾਰਨਾ, ਸਮਾਣੇ ਵਾਲਿਆਂ ਨੂੰ ਕਾਬੂ ਕਰਨਾ। ਅਸੀਂ ਘੇਰਾ ਪਾਇਆ ਹੋਇਆ ਤੇ ਤੁਸੀਂ ਇਕੱਠੇ ਹੋ ਜਾਓ, ਸਾਰਿਆਂ ਨੇ ਮਾਰਨਾ।
ਲਓ ਜੀ ਘੇਰਾ ਪੈ ਗਿਆ ਸਾਨੂੰ 10 ਦਿਨ ਅੱਛਾ ਸਾਡਾ ਮੁਆਸ਼ਰਾ ਰਿਹਾ 10 ਦਿਨ ਤੱਕ ਉਹ ਘੇਰੇ ਚ ਰਿਹਾ ਘੇਰੇ ਪਾਈ ਰੱਖਿਆ ਵਾ। ਹਾਂ ਜੀ 10 ਦਿਨ ਘੇਰਾ ਪਾਇਆ ਤੇ ਉਸ ਦਿਨ ਉਹਨਾਂ ਨੇ ਟਾਈਮ ਰੱਖਿਆ ਸੀ 9 ਵਜੇ ਦਾ ਅੱਛਾ ਬਈ 9 ਵਜੇ ਅਸੀਂ ਤੁਹਾਨੂੰ ਮਤਲਬ ਵੀ ਜਦੋਂ ਆਰਡਰ ਕਰਾਂਗੇ ਹਾਂ ਉਸ ਵੇਲੇ ਫਾਇਰ ਖੋਲ ਦਾਂਗੇ ਤੁਸੀਂ ਮਤਲਬ ਅੱਛਾ ਅੱਲਾ ਦੀ ਹਕਮਤ ਇੱਥੋਂ ਆਪਣੇ ਮਿਸਟਰ ਜਨਾਹ ਨੇ ਕੋਈ ਇਹਨਾਂ ਨੇ ਕੋਈ ਪਤਾ ਲੱਗਿਆ ਇਹਨਾਂ ਨੂੰ ਵੀ ਇਸ ਤਰ੍ਹਾਂ ਕਰਕੇ ਉਹ ਘੇਰੇ 'ਚ ਨੇ ਲੋਕ ਨੇ ਹੂੰ ਤੇ ਉਹਨਾਂ ਨੇ 10 ਦਿਨ ਹੋ ਗਏ ਉਹਨਾਂ ਨੂੰ ਮੁਆਸ਼ਰਾ ਕਰੇ ਹੂੰ ਉੱਥੇ ਇਹਨਾਂ ਨੂੰ ਗਾਂਧੀ ਨੂੰ ਹੂੰ ਤੇ ਜਿਹੜਾ ਮੌਕੇ ਦਾ ਹੈ ਸੀ ਹੂੰ ਉਹਨੂੰ ਇਹਨੇ ਟੈਲੀਫੋਨ ਕੀਤਾ ਹੂੰ ਵੀ ਉੱਥੇ ਮੇਰੇ ਬੰਦੇ ਜਿਹੜੇ ਨੇ ਘੇਰਾ ਪਾਇਆ ਸਮਾਣੇ ਨੂੰ ਅਗਰ ਮੇਰਾ ਇੱਕ ਬੰਦਾ ਵੀ ਉੱਥੇ ਮਾਰਿਆ ਗਿਆ ਨਾ ਹੂੰ ਤੇਰੀਆਂ 14 ਗੱਡੀਆਂ ਨੇ ਇੱਥੇ ਹੂੰ ਮੈਂ ਸਾਰੀਆਂ ਰੋਕ ਦਿੱਤੀਆਂ ਨੇ ਹੂੰ ਇੱਕ ਬੰਦਾ ਨਹੀਂ ਜਾਣ ਦੇਣਾ ਰੇਲ ਗੱਡੀਆਂ ਰੇਲ ਇੱਕ ਲਾਹੌਰ ਹਾਂ ਇੱਕ ਬੰਦਾ ਵੀ ਜਾਣ ਨਹੀਂ ਦਿਆਂਗਾ ਇੱਥੇ ਹੂੰ ਫਿਰ ਜਿਹੜੇ ਰਹਿ ਗਿਆ ਉਹਨਾਂ ਨੂੰ ਵੀ ਨਹੀਂ ਜਾਣ ਦੇਵਾਂਗਾ ਹੂੰ ਉਸੇ ਵੇਲੇ ਫਿਰ ਉਹਨੇ ਪਟਿਆਲੇ ਤੋਂ ਮਤਲਬ ਵੀ ਮੋਟਰਸਾਈਕਲ ਤੇ ਭੇਜਿਆ ਬੰਦਾ ਹੂੰ ਪਰਚਾ ਦੇ ਕੇ ਉਹ ਜਿਹੜਾ ਕੈਪਟਨ ਸੀ ਉੱਥੇ ਜਾਂ ਜਰਨਲ ਸੀ ਹੂੰ ਸਾਡੇ ਉੱਥੇ ਨਹਿਰ ਲੰਘਦੀ ਹੈ ਨਾਲ ਅੱਛਾ ਉਹ ਪੁਲ ਦੇ ਉੱਤੇ ਸੀ ਖੇਮਾ ਉਹਦਾ ਹੂੰ ਲਓ ਜੀ ਉਹ ਪਰਲੇ ਪਾਸੇ ਸੀਗਾ ਬਹੁਤ ਟਾਈਮ ਦੇਖਦਾ ਆਉਂਦਾ ਸੀ ਵੀ ਉਹਨੇ ਜਾ ਕੇ ਹੁਣ ਆਰਡਰ ਦੇਣਾ ਹੂੰ ਪੁਲ ਦੇ ਅੱਧ ਦੇ ਵਿੱਚ ਜਾ ਕੇ ਤੇ ਉਹਨੇ ਉਹ ਪਰਚੇ ਦੇ ਦਿੱਤਾ ਅਗੇ ਲੈ ਵੀ ਪੜ੍ਹ ਲੈ ਮੈਂ ਚੱਲਿਆ ਅੱਛਾ ਉਹਨੇ ਜਿਹੜੇ ਪੜ੍ਹਿਆ ਪੜ੍ਹ ਕੇ ਤੇ ਉਹ ਬੈਰ ਲਸਣ ਦੇ ਵਿੱਚ ਫਿਰ ਉਹਨੇ ਕਿਹਾ ਵੀ ਇਹਦੇ ਦਾ ਇੱਕ ਬੱਚੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਸਭ ਨੂੰ ਪਿੱਛੇ ਮੋੜਨਾ ਲਓ ਜੀ ਉਹ ਹੁਣ ਜਿਹੜੇ ਸਨ ਲੋਕ ਉੱਥੇ ਇਕੱਠੇ ਹੋਏ ਉਹ ਬੇਜ਼ਿੱਦ ਉਹ ਆਖਣ ਲੱਗਾ ਜੀ ਅਸੀਂ ਲੜਨਾ ਇਹਨਾਂ ਨਾਲ ਭੇਡਣਾ ਇਹਨਾਂ ਨਾਲ ਅੱਛਾ ਮਾਰਨਾ ਇਹਨਾਂ ਨੂੰ ਹਾਂ ਆਖਣ ਲੱਗਾ ਵੀ ਦੇਖੋ ਅਸੀਂ ਨਹੀਂ ਇਹਨਾਂ ਨੂੰ ਮਾਰਨ ਦਿਆਂਗੇ ਹੂੰ ਆਪ ਨਾ ਮਾਰਾਂਗੇ ਇਹਨਾਂ ਨੂੰ ਹੂੰ ਬਾਕੀ ਇਹ ਹੈ ਕਿ ਤੁਸੀਂ ਚਲੇ ਜਾਓ ਇੱਥੇ ਹੂੰ ਉਸ ਆਖਿਆ ਜੀ ਅਸੀਂ ਨਹੀਂ ਜਾਵਾਂਗੇ ਅਸੀਂ ਮਾਰਾਂਗੇ ਅਸੀਂ ਵੀ ਜਿੰਨੇ ਭੁੱਖੇ ਦੱਸੇ ਇੰਨੀ ਦਿਨ ਰਹੇ ਸੀ ਇੱਥੇ ਹੂੰ ਤੇ ਸਾਨੂੰ ਸੱਦਿਆ ਤੁਸੀਂ ਆਪ ਸਾਡਾ ਉਹਨਾਂ ਨੇ ਨੁਕਸਾਨ ਕੀਤਾ ਹਾਂ ਤੇ ਨਹੀਂ ਜੀ ਕਹਿੰਦਾ ਲੋ ਜੀ ਅੱਛਾ ਆਖਣ ਲੱਗਾ ਜੇ ਤੁਸੀਂ ਲੜਨਾ ਹੀ ਹੈ ਨਾ ਉਹ ਖਲੋਤੇ ਨੇ ਉਹਨਾਂ ਨੇ ਕੋਲ ਸਾਰੀਆਂ ਹਰ ਸ਼ੈ ਲੈ ਲਈ ਸੀ ਹੂੰ ਤੇ ਤੁਹਾਨੂੰ ਅਜੀ ਮੈਂ ਬਾਹਰ ਨਾਲ ਅਸੀਂ ਦੇ ਰਹੇ ਨਾ ਇਹ ਸ਼ੇਰ ਨੇ ਬੰਦ ਕਰੇ ਹੂੰ ਤੇ ਜਦੋਂ ਇਹਨਾਂ ਦਾ ਪਿੰਜਰਾ ਖੋਲ ਦਿੱਤਾ ਨਾ ਇਹ ਤੁਹਾਡੇ ਕੋਲੋਂ ਲੈ ਕੇ ਤੁਹਾਨੂੰ ਮਾਰਨਗੇ ਹੂੰ ਜਾਓ ਲੜ ਲਓ ਜਾ ਅਸੀਂ ਨਹੀਂ ਇਮਦਾਦ ਕਰਾਂਗੇ ਤੁਹਾਡੀ ਨਾ ਇਹਨਾਂ ਦੀ ਹੂੰ ਬਸ ਫਿਰ ਉੱਥੋਂ ਪਿਛਾੜ ਚਲੇ ਗਏ ਫਿਰ ਚਲੇ ਗਿਆ ਨਾ ਬਾਹਰ ਪਿੰਡ ਸੀ ਉੱਥੇ ਹਮਲਾ ਕੀਤਾ ਉਹਨਾਂ ਨੇ ਜਾ ਕੇ ਉੱਥੇ ਫਿਰ ਬਹੁਤ ਮਰੇ ਉਹ ਅੰਦਾਜ਼ਾ ਕਿਹੜੇ ਪਿੰਡ 'ਚ? ਨਾਨੂ ਵਾਲਾ ਨਾਨੂ ਵਾਲੇ 'ਚ ਫਿਰ ਹਾਂਜੀ। ਉਹਨਾਂ ਨੇ ਜਾਂਦਿਆਂ ਫਿਰ ਹਮਲਾ ਕੀਤਾ ਹਾਂ ਜੀ ਉੱਥੇ ਵੀ ਮੇਰੀ ਫੁੱਫੀ ਦੀ ਮਤਲਬ ਲੜਕੀ ਸੀ ਵਿਆਹੀ ਅੱਛਾ ਤੇ ਉਹ ਤਾਂ ਮੈਨੂੰ ਪਤਾ ਯਾਦ ਹੈ ਬਚ ਗਏ ਉਹ ਹਾਂ ਉਹ ਇੱਕ ਸ਼ਹੀਦ ਹੋ ਗਿਆ ਜਿਹੜਾ ਜਵਾਈ ਸੀ ਅੱਛਾ ਮੇਰੀ ਫੁੱਫੀ ਫੁੱਫੜ ਦਾ ਤੁਹਾਡਾ ਹਾਂ ਅਬਦੁੱਲਾ ਹਾਂ ਜੀ ਅਬਦੁੱਲਾ ਹਾਂ ਜੀ ਬਾਕੀ ਬਚ ਗਿਆ ਬਾਕੀ ਉੱਥੇ ਕੋਈ ਸ਼ਹੀਦ ਹੋਏ ਤੇ 10-12 ਬੰਦੇ ਹੂੰ ਬਾਕੀ ਉਹਨਾਂ ਸਿੱਖਾਂ ਦਾ ਬਹੁਤ ਬੰਦਾ ਮਰਿਆ ਬਹੁਤ ਮਰਿਆ ਅੱਛਾ ਯਾਨੀ 12 ਲਾਸ਼ਾਂ ਸਿੱਖਾਂ ਨੇ ਹੇਠ ਉੱਤੇ ਇੰਨਾ ਬੰਦਾ ਮਰਿਆ ਉੱਥੇ। ਇਹ ਜਿਹੜੇ ਪਿੰਡਾਂ 10 ਪਿੰਡ ਤੁਸੀਂ ਦੱਸੇ 10-12 ਪਿੰਡ ਉਹਨਾਂ 'ਚ ਹਾਂ ਉਹਨਾਂ 'ਚ ਉਹਨਾਂ 'ਚ ਲਓ ਜੀ ਉੱਥੇ ਤੇ ਜੀ ਫਿਰ ਉਹ ਇੱਧਰ ਆ ਗਿਆ ਅਸੀਂ ਸਾਨੂੰ ਆਜ਼ਾਦੀ ਹੋ ਗਈ ਫਿਰ ਹਾਂ ਆਜ਼ਾਦੀ ਹੋਈ ਤੇ ਅਸੀਂ ਰਹੇ 3 ਮਹੀਨੇ ਜੀ ਫਿਰ ਉੱਥੇ ਆਜ਼ਾਦੀ ਤੋਂ ਬਾਅਦ ਵੀ ਉੱਥੇ ਰਹੇ 3 ਮਹੀਨੇ ਹਾਂ ਜਦੋਂ ਇਹ ਮਤਲਬ ਵੀ ਅਦਲਾ ਫੌਜ ਬਦਲ ਹਟਾਉਣ ਤੋਂ ਬਾਅਦ ਫੌਜ ਫੌਜ ਹਟਾਉਣ ਹਟਾਉਣ ਤੋਂ ਤੋਂ ਬਾਅਦ ਬਾਅਦ ਵੀ 3 ਮਹੀਨੇ ਤੁਸੀਂ 3 ਮਹੀਨੇ ਅਸੀਂ ਰਹੇ 14 ਅਗਸਤ ਤੋਂ ਬਾਅਦ ਵੀ ਰਹੇ ਹਾਂ ਜੀ ਅੱਛਾ 3 ਮਹੀਨੇ ਰਹੇ ਸੀ ਅੱਛਾ 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 3 ਮਹੀਨੇ ਤੋਂ ਬਾਅਦ ਫਿਰ ਸਾਨੂੰ ਮਤਲਬ ਆਰਡਰ ਹੋਇਆ ਵੀ ਜਾਓ ਫੇਰ ਤਾਂ ਨਹੀਂ ਖਤਰਾ ਦਰਮਿਆਨ ਚ ਆਇਆ ਨਾ ਦਰਮਿਆਨ 'ਚ ਖਤਰਾ ਆਇਆ ਸਾਨੂੰ ਅੱਛਾ ਦਰਮਿਆਨ 'ਚ ਖਤਰਾ ਆਇਆ ਸਾਨੂੰ ਇੱਕ ਗੰਡਾ ਖੇੜੀ ਘਰ ਹੈਗਾ ਪਿੰਡ ਗੰਡਾ ਖੇੜੀ ਹਾਂ ਇਸ ਤੋਂ ਆਪਣਾ ਪਟਿਆਲੇ ਤੋਂ 10-11 ਮੀਲਾਂ ਅੱਛਾ ਉੱਥੇ ਸਾਡਾ ਲੱਗਿਆ ਜਾ ਕੇ ਕੈਂਪ ਲੱਗਿਆ ਉੱਥੇ ਮਤਲਬ ਵੀ ਸਾਨੂੰ ਉੱਥੇ 2 ਦਿਨ ਰੱਖਿਆ ਜਾਂਦਾ ਅੱਛਾ ਔਰ ਸਾਡਾ ਮੁਆਸ਼ਰਾ ਕਰ ਲਿਆ ਪਾਣੀ ਨਾ ਪੀਣ ਤੱਕ ਅੱਛਾ ਪਿਸ਼ਾਬ ਕਰਨਾ ਜਾਣ ਤੱਕ ਹਾਂ ਯਾਨੀ ਇਸ ਤਰ੍ਹਾਂ ਤਲਾਸ਼ੀ ਸ਼ੁਰੂ ਕਰ ਦਿੱਤੀ ਅੱਛਾ ਖੈਰ ਜੀ ਤਲਾਸ਼ੀ ਸ਼ੁਰੂ ਕੀ ਜੋ ਕੋਈ ਹੈ ਸੀ ਕਿਸੇ ਕੋਲ ਉਹਨਾਂ ਨੇ ਛੱਡ ਦਿੱਤਾ ਸਾਰਾ ਵਾ ਫਿਰ ਇੱਥੋਂ ਡੋਗਰਾ ਬਲੋਚ ਰੈਜੀਮੈਂਟ ਦੇ ਬਲੋਸ 30 ਦਿਨ ਉਸ ਦਿਨ ਹਮਲਾ ਕਰਨਾ ਸੀ ਉਹਨਾਂ ਨੇ ਵੀ ਉੱਥੇ ਅੱਛਾ ਬਸ ਉਹ ਜਿਸੇ ਲਗਾਇਆ ਉਹਨਾਂ ਆਖਿਆ ਇਹਨਾਂ ਨੂੰ ਕੀ ਰੋਕਿਆ ਬਈ ਤੁਸੀਂ
ਤੇ ਉਹਨਾਂ ਕੋਲ ਜੀ ਕੀ ਜਵਾਬ ਸੀ? ਹੂੰ ਉਹਨਾਂ ਫਿਰ ਮਾਰਚ ਕਰਾ ਦਿੱਤਾ, ਅੱਛਾ ਯਾਨੀ 10 ਵਜੇ ਪਹੁੰਚੇ ਹੋ, ਹਾਂ 10 ਵਜੇ ਮਾਰਚ ਕਰਾਤਾ। ਚਲੋ ਬਈ ਪਹਿਲਾਂ ਸਾਨੂੰ ਕਿਹਾ ਵੀ ਚਲੋ ਤੁਸੀਂ ਇੰਝ ਕਰੋ, ਆ ਕਮਾਦ ਖਲੋਤ ਗੰਨੇ ਪੁੱਟੋ ਚੁੱਪੋ ਹਾਂ ਤੇ ਪਾਣੀ ਪੀਓ। ਤੇ ਪਹਿਲਾਂ ਸਾਡਾ ਨਾਲ ਇਹ ਕੀਤਾ। ਹੂੰ ਫਿਰ ਅਸੀਂ ਉੱਥੇ ਸਮਾਨ ਬਹੁਤ ਸੀਗੇ, ਬੜੇ ਸਮਾਨ ਛੱਟੇ ਉੱਥੇ, ਹੂੰ ਉਹ ਢੇਰ ਲੱਗੇ ਬੜੇ ਬੜੇ। ਹੂੰ ਬਸ ਫਿਰ ਅਸੀਂ ਉੱਥੇ ਟੁਰੇ ਜੀ, ਬਸ ਫਿਰ ਟੁਰ ਕੇ ਤੇ ਕੋਈ ਮਾਲ ਡੰਗਰ ਵੀ ਨਾਲ ਸੀ ਜਾਂ ਉੱਥੇ ਮਾਲ ਡੰਗਰ ਕੋਈ ਨਹੀਂ ਸਾਡਾ, ਛੱਡਿਆ ਸਭ ਪਰ ਗੱਡੇ ਸਨ, ਗੱਡੇ ਸੀ? ਗੱਡਿਆਂ ਦੇ ਉਹ ਜਿਹੜੇ ਜੋਗ ਸਨ ਹਾਂ ਉਹ ਨਾਲ। ਉਹਨਾਂ ਨੇ ਬਸ। ਅੱਛਾ ਇਹ ਹੁਣ ਤੁਸੀਂ ਦੱਸੋ ਵੀ ਤੁਹਾਡੇ ਨਾਨਕਿਆਂ ਦੇ ਪਿੰਡ 'ਚ ਕੈਸੇ ਦੇ ਹਾਲਾਤ ਰਹੇ ਜਦੋਂ ਇਹ ਵਾਕਿਆ ਹੋਇਆ? ਨਾਨਕਿਆਂ ਦੇ ਪਿੰਡ ਸਾਡੇ 'ਚ ਬੜੇ ਮਤਲਬ ਵੀ ਰਾਜਾ ਸਾਹਿਬ ਨੇ ਉੱਥੇ ਉਹਨਾਂ ਨੇ ਉਹਨਾਂ ਆਪਣੇ ਪਹਿਰੇ ਲਾਏ ਸੀ। ਅੱਛਾ ਇਹਨੇ ਮਿਲਟਰੀ ਭੇਜੀ ਹੈ 2-3 ਵਾਰੀ ਅੱਛਾ ਤਾਂਦੀਆਂ ਨੂੰ ਮਾਰਨ ਵਾਸਤੇ, ਹਾਂ। ਤਾਂਦੀਆਂ ਪਿੰਡ ਨੂੰ, ਅੱਛਾ ਬਈ ਉਸ ਨੂੰ ਮਾਰੋ ਜਾ ਕੇ ਤੇ ਫਤਿਹਪੁਰ ਨੂੰ ਮਾਰੋ ਤੇ ਉਹਨਾਂ ਨੂੰ ਮਾਰੋ। ਅੱਛਾ ਤੇ ਉਹ ਵੀ ਸਾਰੇ ਫੌਜੀ ਸਨ, ਉਹ ਵੀ ਅੱਛਾ ਪਿੰਡ ਵਾਲੇ? ਪਿੰਡ ਵਾਲੇ। ਅੱਛਾ ਤੇ ਉਹਨਾਂ ਨੇ ਇਹਨਾਂ ਦਾ ਮੁਕਾਬਲਾ ਕੀਤਾ 2-3 ਵਾਰੀ। ਅੱਛਾ ਬਸ ਜਦੋਂ ਤੀਸਰੀ ਵਾਰੀ ਜਦੋਂ ਇਹਨਾਂ ਨੇ ਮਾਰ ਕੇ ਭਜਾ ਤੇ ਫਿਰ ਉਹ ਨਿਕਲੇ ਉੱਥੇ। ਫੇਰ ਨਿਕਲਿਆ? ਆ ਫਿਰ ਅੰਬਾਲੇ ਜਾ ਕੇ ਮਤਲਬ ਕੈਂਪ ਚ ਲੱਗ ਗਏ। ਅਮਨ ਅਮਾਨ ਨਾ ਆ ਗਿਆ ਉਹ ਵੀ? ਆ ਵਿਚਾਰੇ ਮਰਦੇ ਕੁੱਟਦੇ ਆਏ, ਮਤਲਬ ਉੱਥੋਂ ਅਮਨ ਅਮਾਨ ਨਾਲ ਨਿਕਲਿਆ? ਉੱਥੋਂ ਅਮਨ ਮਾਨ ਚ ਨਿਕਲੇ। ਮੇਰੇ ਨਾਨਕੇ ਵੀ ਹੋ ਗਏ। ਆ ਗਏ। ਤੁਹਾਡੇ ਨਾਨਕੇ ਹੁਣ ਕਿੱਥੇ ਬੈਠੇ ਜੀ? ਮੇਰੇ ਨਾਨਕੇ ਤੇ ਹੁਣ ਉੱਥੇ ਆਪਣਾ ਰੁਕਣ ਨੇ, ਰੁਕਣ ਤਹਿਸੀਲ ਵਾਲੀ ਹੈ। ਫਾਲੀਏ। ਠੀਕ ਹੈ। ਉਹ ਆ ਫੌਤ ਹੋ ਗਏ ਨੇ ਸਾਰੇ ਜ਼ਾਹਰ ਹੈ, ਲੇਕਿਨ ਫੇਰ ਵੀ ਨਾਨਕੇ ਨਾਨਕੇ ਹੀ ਹੁੰਦੇ ਜੀ ਭਾਵੇਂ। ਬਿਲਕੁਲ। ਤੇ ਅੱਛਾ ਇਹ ਦੱਸਿਓ ਕੋਈ ਬੰਦਾ ਮਿਸਿੰਗ ਹੋ ਗਿਆ ਹੋਵੇ, ਰਹਿ ਗਿਆ ਹੋਵੇ ਉੱਥੇ, ਲੱਭਿਆ ਨਾ ਹੋਵੇ ਫਿਰ ਕੋਈ ਇਸ ਤਰ੍ਹਾਂ? ਨਹੀਂ, ਕੋਈ? ਇੱਕ ਬੰਦਾ ਸਾਡਾ ਕਦ ਸ਼ਹੀਦ ਹੋਇਆ ਸੀ, ਅੱਛਾ ਉਹ ਵੀ ਗੰਨੇ ਲੈਣ ਗਿਆ ਹੈ। ਅੱਛਾ ਉਹ ਜਦੋਂ ਬੈਠੇ ਰਿਹਾ ਨਾ ਉੱਥੇ, ਹੂੰ ਤੇ ਉਹ ਕਮਾਦ ਕਹਿੰਦੇ ਯਾਰ ਜਾਓ ਗੰਨੇ ਲਿਆਈਏ। ਹੂੰ ਉੱਥੇ ਨਾ 5-6 ਬੰਦੇ ਚਲੇ ਗਏ ਗੰਨੇ ਲੈਣ ਵਾਸਤੇ। ਗੰਨੇ ਉਹਨਾਂ ਨੇ ਤੋੜੇ, ਹਾਂ ਹਾਂ ਤੋੜ ਕੇ ਦੂਜੇ ਜਿਹੜੇ ਸਨ ਉਹ ਬਾਹਰ ਨਿਕਲੇ। ਉਹਨਾਂ ਦੋ ਸਿੱਖ ਹਾਂ ਤੇ ਉਹਨਾਂ ਵੇਖ ਲਿਆ ਵੀ ਇੱਥੇ ਮਸਲੇ ਨੇ। ਹਾਂ ਹਾਂ ਫਿਰ ਉਹਨਾਂ ਨੂੰ ਦੇਖ ਕੇ ਉਹਦੇ ਆਪਣਾ ਗੰਨੇ ਚੱਕ ਕੇ ਵਨ ਟੁਰਾਏ। ਹਾਂ ਉਹ ਜਿਹੜਾ ਅੰਦਰ ਸੀ ਨਾ, ਹਾਂ ਉਹਨੂੰ ਪਤਾ ਕੋਈ ਨਾ ਲੱਗਿਆ, ਹੂੰ ਨਾ ਉਸਨੂੰ ਆਵਾਜ਼ ਮਾਰੀ, ਉਹਨੇ ਸੁਣੀ ਕੋਈ ਨਾ। ਹੂੰ ਤੇ ਉਹ ਵਿਚਾਰਾ ਫਿਰ ਬਾਅਦ ਵਿੱਚ ਆਇਆ। ਅੱਛਾ ਆ ਗਿਆ ਫਿਰ? ਆ ਨਾ ਜੀ ਦੱਸਿਆ ਨਾ, ਅੱਛਾ। ਬਾਹਰ ਜਦੋਂ ਨਿਕਲਿਆ ਨਾ ਜੀ, ਹਾਂ ਤੇ ਉਹ ਜਿਹੜੇ ਬੰਦੇ ਸਨ ਸਿੱਖ ਦੋ ਉਹਦੇ ਮਗਰ ਲਾ ਗਏ। ਹੂੰ ਬੰਦਾ ਸੀ ਤਗੜਾ ਸੀ, ਉਹ ਵੀ ਹੂੰ ਮੁੰਡਾ ਬੜਾ ਚੰਗਾ ਤਗੜਾ ਸੀ। ਹੂੰ ਉਹ ਇਸ ਤਰ੍ਹਾਂ ਮਤਲਬ ਇਸ ਤਰ੍ਹਾਂ ਬਰਾਬਰੀ ਨਸੇ ਹੁੰਦੇ। ਹੂੰ ਅੱਗੇ ਆ ਗਿਆ ਖੂਹ, ਹੂੰ ਖੂਹ ਦੇ ਉੱਤੇ ਨੂੰ ਮੁੰਡੇ ਨੇ ਛਾਲ ਮਾਰੀ। ਅੱਛਾ ਛਾਲ ਮਾਰ ਕੇ ਤੇ ਅੱਗੇ ਕਿੱਲਾ ਲੱਗਿਆ ਹੋਇਆ ਇੱਥੇ ਪੈਰ ਤੇ ਕਿੱਲਾ ਲਾ ਗਿਆ? ਵੱਡੇ ਵਾ ਫਿਰ ਉੱਥੇ ਲਾਣੇ ਕਿਤਨਾ ਮਾਰ। ਕੋਈ ਔਰਤ ਤਾਂ ਨਹੀਂ ਰਹਿ ਗਈ ਪਿੰਡ 'ਚ? ਸਾਡੇ ਸ਼ਹਿਰ 'ਚ ਕੋਈ ਨਹੀਂ। ਤੇ ਇਸ ਦੌਰਾਨ ਫਿਰ ਜਿਹੜੇ ਹਿੰਦੂ ਸੀ ਉੱਥੇ ਜਾਂ ਚਮਾਰ ਸੀ, ਉਹਨਾਂ ਨੇ ਤਾਂ ਨਹੀਂ ਤੁਹਾਡੇ ਮੁਖਾਲਫਤ ਕੀਤੀ ਜਾਂ ਉਹਨਾਂ ਨਾਲ ਰਲੇ? ਬਿਲਕੁਲ ਕੋਈ ਉਹਨਾਂ ਨੇ ਸਾਡੇ ਨਾਲ ਮੁਖਾਲਫਤ ਸ਼ਰਾਰਤ ਨਹੀਂ ਕੀਤੀ? ਨਾ, ਕੋਈ ਸ਼ਰਾਰਤ ਨਹੀਂ ਉਹਨਾਂ ਨੇ ਕਰੀ। ਉਹ ਬਲਕਿ ਡਰਦੇ ਸਨ ਸਾਡੇ ਤੋਂ ਫਿਰ ਵੀ। ਕੋਈ ਬਹੁਤੇ ਆਏ ਇੱਥੇ ਲੋਕ? ਹਾਂ ਫਿਰ ਵੀ ਡਰਦੇ ਸਨ। ਡਰਦੇ ਵੀ ਸੀ ਜਾਂ ਇਹ ਵੀ ਮੰਨਦੇ ਹੋਣਗੇ ਵੀ ਸਾਡਾ ਵੀ ਨਾਲ ਰਹੇ ਆ ਸਾਡਾ? ਹਾਂ ਜੀ, ਨਾ ਉਹਨਾਂ ਨੇ ਕਿਸੇ ਨਾਲ ਮੁਖਾਲਫਤ ਨਹੀਂ ਕੀਤੀ। ਉੱਥੇ ਰਹਿੰਦੇ ਆ। ਹਾਂ ਤੇ ਤਾਂ ਕਦੀ ਫਿਰ ਦੁਬਾਰਾ ਕਦੀ ਕੋਈ ਬੰਦਾ ਗਿਆ ਸਮਾਣੇ ਤੁਹਾਡੇ ਚੋਂ? ਨਹੀਂ ਜੀ, ਸਾਡੇ 'ਚ ਕੋਈ ਨਹੀਂ। ਖਤ ਪੱਤਰ ਕੋਈ ਹੋਇਆ ਹੋਵੇ? ਕੋਈ ਖਤ ਪੱਤਰ ਨਹੀਂ, ਕੁਝ ਕਦੀ? ਨਹੀਂ। ਸਾਡਾ ਗਿਆ ਹੀ ਕੋਈ ਨਹੀਂ, ਤੇ ਨਾ ਉੱਥੇ ਰਿਹਾ ਸਾਡਾ ਕੋਈ। ਕੋਈ ਰਿਸ਼ਤੇਦਾਰਾਂ ਚੋਂ, ਲਈਏ ਵਾਲਿਆਂ ਚੋਂ ਨਾ, ਸਮਾਣੇ ਨਾ। ਸੁਣਿਆ ਹੋਵੇ ਗਿਆ? ਤੇ ਤੁਸੀਂ ਹੁਣ ਮਾਸ਼ਾਅੱਲਾ ਹਜੇ ਤੁਹਾਡੀ ਸਿਹਤ ਕਾਇਮ ਦੈਮ ਹੈ, ਉੱਦਾਂ ਵੀ ਤੁਸੀਂ ਠੀਕ ਠਾਕ ਹੋ। ਕਿਤੇ ਸਮਾਣੇ ਜਾਓ, ਤੁਸੀਂ ਜਾਣਾ ਪਏ, ਕੋਈ ਕੁਦਰਤ ਮੌਕਾ ਰਵੇ, ਤੇ ਤੁਸੀਂ ਮਹੱਲਾ ਆਪਣਾ ਘਰ ਪਛਾਣ ਲਓਗੇ? ਪਛਾਣ ਲਾਂ, ਗਲੀ 'ਚ ਭਾਵੇਂ ਬਦਲ ਵੀ ਗਿਆ ਹੋਇਆ, ਪਤਾ ਬਦਲ ਤਾਂ ਗਿਆ ਹੋਣਾ ਭਾਵੇਂ ਜੋ ਕੁਝ ਬਦਲ ਗਿਆ, ਫਿਰ ਹੀ ਪਛਾਣ ਲਾਂਗੇ ਵੀ ਇੱਥੇ ਸੀ ਘਰ। ਹਾਂ ਬਿਲਕੁਲ ਪਛਾਣ ਲਾਂਗੇ। ਕਿੱਦਾਂ ਦਾ ਸੀ ਘਰ ਉਹਦਾ? ਘਰ ਠੀਕ ਸੀ ਸਾਡਾ ਉੱਥੇ, ਜਿਵੇਂ ਆ ਨਾ ਸਾਡਾ ਹਾਂ ਹਾਂ ਇਹ ਛੋਟਾ, ਸਾਡਾ ਬਗਲ ਕਾਫੀ ਬੜਾ ਸੀ। ਉਹ ਬੜਾ ਇਹ ਵੀ ਘਰ ਮਾਸ਼ਾਅੱਲਾ ਤੁਹਾਡਾ ਕਾਫੀ ਬੜਾ, ਕਨਾਲ 'ਚ ਤਾਂ ਹੋਣਾ ਸ਼ਾਇਦ? ਉਹਦੇ ਵਿੱਚ 2 ਕਨਾਲ 'ਚ? ਉਹਦੇ 'ਚ ਅਸੀਂ 5 ਘਰ ਰਹਿੰਦੇ ਸੀ। ਅੱਛਾ। ਪੰਜੇ ਮੇਰੇ ਮਤਲਬ ਵੀ ਤਾਏ ਚਾਚੇ ਸਾਰੇ ਹਾਂ ਹਾਂ ਉਹਦੇ ਵਿੱਚ ਇੱਕੋ ਬਾਉਂਡਰੀ 'ਚ? ਹਾਂ, ਤੇ ਬੜਾ ਸਾਰਾ ਦਰਵਾਜ਼ਾ ਸੀ ਉੱਥੇ ਅੱਛਾ। ਲਾਇਆ, ਲੱਕੜ ਦਾ ਸੀ? ਲੱਕੜ ਦਾ, ਲੱਕੜ ਦਾ ਵੱਡਾ ਸਾਰਾ ਵੱਡਾ ਗੇਟ? ਸਾਰਾ ਗੇਟ ਸੀ, ਪੱਕੀ ਦੀਵਾਰ ਬਣਾਈ ਸੀ, ਹਾਂ ਹਾਂ ਤੇ ਦਰਵਾਜ਼ਾ ਵੱਡਾ ਸਾਰਾ ਸੀ। ਠੀਕ ਹੈ ਠੀਕ। ਤੇ ਨਾਲ ਦੇ ਜਿਹੜੇ ਮਕਾਨ ਸਨ ਪੱਕੇ ਸੀ। ਪੱਕੇ ਸੀ। ਦਰਵਾਜ਼ੇ ਤੇ ਕੁਝ ਲਿਖਿਆ ਵੀ ਸੀ? ਕੋਈ ਸੀ? ਨਹੀਂ, ਕੋਈ ਲਿਖਿਆ ਇਬਾਰਤ ਕੋਈ ਨਹੀਂ ਸੀ।
ਠੀਕ। ਲੋ ਜੀ ਬਹੁਤ ਸੋਹਣੀਆਂ ਗੱਲਾਂ ਬਸ ਜੀ ਹੋਰ ਕੋਈ ਮਤਲਬ ਕਿਹੜੀ ਗੱਲ ਤਾਂ ਉੱਥੇ ਮੁੱਕਦੀਆਂ ਨਹੀਂ ਜੀ, ਭਾਵੇਂ 2 ਦਿਨ ਲੱਗੇ ਰਹੋ ਮੁੱਕਦੀਆਂ ਨੇ। ਇਹ ਵਤਨ ਦੀਆਂ ਗੱਲਾਂ ਹੈ ਜੀ, 2 ਦਿਨ ਵੀ ਚੱਲ ਲੱਗੇ ਰਹੋ ਨਾ ਤੁਸੀਂ, ਤਦ ਵੀ ਨਹੀਂ ਮੁੱਕਦੀਆਂ। ਅੱਛਾ, ਤੁਹਾਨੂੰ ਫਿਰ ਜਦੋਂ ਆ ਗਏ ਆ ਫਿਰ ਯਾਦ ਆਉਂਦਾ ਰਿਹਾ ਆਪਣਾ ਮਹੱਲਾ, ਆਪਣਾ ਸ਼ਹਿਰ? ਬਿਲਕੁਲ ਯਾਦ ਹੁੰਦਾ ਰਿਹਾ, ਦਿਲ ਵੀ ਕਰਦਾ ਰਿਹਾ ਵੀ ਯਾਰ ਇਹ ਮੁੜ ਕੇ ਜਾਣਾ ਹੋਵੇ ਤੇ ਕਿਸੇ ਤਰ੍ਹਾਂ ਦਿਲ ਚਲੇ? ਵੀ ਕਰਦਾ ਰਿਹਾ। ਹਜੇ ਤੱਕ ਵੀ ਕਰਦਾ? ਨਾ ਹੁਣ ਕੋਈ ਨਹੀਂ ਦਿਲ ਕਰਦਾ, ਹੁਣ ਤੇ ਕਹਿੰਦਾ ਵੀ ਹੁਣ ਉੱਥੇ ਕੀ ਹੈ, ਉੱਥੇ ਰਹਿ ਕੇ ਗਿਆ। ਹੁਣ ਤਾਂ ਕੋਈ ਗੱਲ ਨਹੀਂ। ਪਾਣੀ ਦਿੰਦਾ ਬਾਈ, ਪਾਣੀ ਹਾਂਜੀ ਕੋਈ ਬਾਈ ਉੱਥੇ ਮਤਲਬ ਹੁਣ ਤਾਂ ਗੱਲ ਹੀ ਕੋਈ ਨਹੀਂ ਹੈਗੀ। ਖਾਬ 'ਚ ਵੀ ਕਦੀ ਆਇਆ ਜੀ ਮਹੱਲਾ ਆਪਣਾ? ਨਹੀਂ ਕੋਈ ਨਹੀਂ, ਇੰਨੀ ਖਾਬ ਵਿੱਚ ਵੀ ਕੋਈ ਨਹੀਂ ਮਤਲਬ। ਹੁਣ ਚਲੋ ਨਹੀਂ, ਪਹਿਲੇ ਆਏ ਜਦੋਂ, ਉਦੋਂ ਖਾ ਹੋ ਸਕਦਾ ਆਇਆ ਹੋਵੇ ਤਾਂ ਮੈਨੂੰ ਯਾਦ ਕੋਈ ਨਹੀਂ। ਹਾਂਜੀ ਠੀਕ। ਚਲੋ ਜੀ, ਹੁਣ ਦੋਸਤ ਸੁਣਦੇ ਪਏ ਆ, ਉੱਥੇ ਦੇ ਆਲੇ ਦੁਆਲੇ ਦੇ ਵੀ ਸਾਰੇ ਸੁਣਦੇ ਪਏ ਆ, ਕੋਈ ਬਹੁਤ ਸਾਰੀਆਂ ਗੱਲਾਂ ਵੀ ਉਹਨਾਂ ਤੱਕ ਪਹੁੰਚਣਗੀਆਂ ਹਾਂਜੀ। ਤੇ ਕਿਤੇ ਕੋਈ ਸਬੱਬ ਬਣ ਗਿਆ ਤੇ ਹੋ ਸਕਦਾ ਕੋਈ। ਮੈਨੂੰ ਉਮੀਦ ਹੈ ਕਿ ਉਹ ਜਿਹੜਾ ਨਾ ਹਾਂ, ਖੇਮਾ ਬਚਨਾ ਖੇਮੇ ਦਾ ਪੁੱਤਰ, ਹਾਂਜੀ, ਉਹ ਸ਼ਾਇਦ ਹੋਵੇ, ਜਿੰਦਾ ਹੋਵੇ, ਹਾਂ ਜਿਹਦੇ ਨਾਲ ਖੇਲੇ ਆ ਤੁਸੀਂ? ਹਾਂਜੀ। ਹਾਂ। ਬਾਕੀ ਹੋਰ ਸਾਰੇ ਮਤਲਬ ਸਾਰਿਆਂ ਦੇ ਨਾਂ ਤੇ ਹੁਣ ਮੈਨੂੰ ਨਹੀਂ ਯਾਦ ਹੈਗੇ। ਚਮਾਰ ਜਿਹੜੇ ਬੈਠੇ ਸੀ ਉਹਨਾਂ ਚੋਂ ਨਾਂ ਕੋਈ ਯਾਦ? ਉਹਨਾਂ ਦੇ ਸੁੰਦਰ ਸੀ, ਨੇਕਾ ਸੀ। ਸੁੰਦਰ, ਨੇਕਾ, ਹਾਂਜੀ। ਕਿਆ ਚੀਜ਼ਾਂ ਹੌਲੀ ਹੌਲੀ ਯਾਦ ਆਉਂਦੀਆਂ। ਹਾਂਜੀ ਠੀਕ। ਕੋਈ ਤੁਹਾਡੇ ਨਾਲ ਵੀ ਕੰਮ ਕਰਾਉਂਦਾ ਸੀ ਉਹਨਾਂ ਚੋਂ? ਸਾਡੇ ਕੋਲ ਰਹੇ ਨੇ ਉਹ ਸੁੰਦਰ ਤੇ ਨੇਕਾ? ਹਾਂ। ਠੀਕ। ਉਹ ਜਿਹੜਾ ਸੁੰਦਰ ਸੀ ਨਾ, ਹਾਂ। ਉਹ ਸਾਡੇ ਮੇਰੇ ਅੱਬਾ ਜੀ ਨਾਲ ਰਿਹਾ, ਅੱਛਾ। ਨੌਕਰ ਰਿਹਾ, ਮਤਲਬ ਕਈ ਸਾਲ ਰਿਹਾ, ਕੰਮ ਕਰਾਉਂਦੇ? ਕੰਮ ਕਰਦਾ ਰਿਹਾ। ਹੁਣ ਤਾਂ ਉਹਨਾਂ ਚੋਂ ਵੀ ਬਹੁਤ ਪੜ੍ਹ ਲਿਖ ਗਏ ਲੋਕ। ਆਹੋ ਜੀ, ਬੜੇ ਮਤਲਬ ਹੁਣ ਤੇ ਹਰ ਜਗ੍ਹਾ ਤੇ ਉੱਤੇ ਪੜ੍ਹ ਲਿਖੇ ਨੇ ਲੋਕ ਜੀ। ਹਾਂ, ਤਰੱਕੀ ਦੇ ਵਿੱਚ। ਬੜੀ ਕਿੰਨੀ ਸੀ ਆਪਣੀ ਉੱਥੇ? ਜ਼ਮੀਨ ਸਾਡੀ ਤੇ ਉੱਥੇ ਮਤਲਬ ਜਿਹੜੀ ਖੂਹ ਦੀ ਸੀ, ਉਹ ਤੇ ਸਾਡੀ ਮਤਲਬ ਕੋਈ 4-5 ਏਕੜ ਖੂਹ ਦੀ ਸਾਡੀ। ਹਾਂ। ਬਾਕੀ ਜਿਹੜੀ ਸਾਂਵਲਾ ਸੀ, ਹਾਂ। ਉਹ ਤੇ ਆਮ ਪਈਆਂ ਹੀ ਸਾਂਵਲਾ ਬਾਂਡੇ ਸੀ। ਤੇ ਖੂਹ ਦਾ ਕੋਈ ਨਾਮ ਹੀ ਸੀਗਾ ਕੋਈ? ਇਦੂ ਵਾਲਾ। ਈਦੂ ਵਾਲਾ ਖੂਹ? ਹਾਂਜੀ। ਅੱਛਾ। ਠੀਕ। ਉਹ ਤਾਂ ਤੁਹਾਨੂੰ ਉੱਥੇ ਮਸ਼ਹੂਰ ਹੋਏਗਾ ਤੇ ਸਾਰੀ ਅੱਜ ਤੱਕ ਸਾਰੇ ਜੇ ਖੂਹ ਵੀ ਹੋਇਆ ਨਾ? ਹਾਂਜੀ। ਤੇ ਦੋ ਮਤਲਬ ਉਹਦੇ ਤੇ ਲੱਗੇ ਸੀ ਹਲਟ 2 ਸੀ। 2 ਹਲਟ ਸੀ? ਹਾਂਜੀ। ਫੇਰ ਇੱਕ ਨਵਾਂ ਲਾਇਆ ਸੀ ਬੜੇਚਾਂ ਵਾਲੇ ਪਾਸੇ। ਅੱਛਾ। ਬੜੇਚਾਂ ਉੱਥੇ ਤੇ 1.5 ਮਰਬਾ ਸੀ ਸਾਡੇ ਤੋਂ। ਅੱਛਾ। ਤੇ ਉੱਥੇ ਨਵਾਂ ਖੂਹ ਲਾਇਆ ਸੀ ਅਸੀਂ। ਉਹ ਉਹਦੇ ਤੇ ਵਾਇਰਿੰਗ ਪਾਏ ਸੀ। ਉਹਦਾ ਨਾਂ ਯਾਦ ਹੈ ਖੂਹ ਦਾ? ਬਸ ਨਵਾਂ ਖੂਹ ਸੀ। ਨਵਾਂ ਖੂਹ ਨੂੰ ਕਹਿੰਦੇ। ਉਹ ਕਾਗਜ਼ਾਂ 'ਚ ਜ਼ਰੂਰ ਹੋਣਾ ਜੀ, ਨਾਮ ਵੀ ਹੋਏਗਾ ਕਾਗਜ਼ਾਂ 'ਚ, ਉਹਦਾ ਜ਼ਿਕਰ ਜ਼ਰੂਰ ਬਿਲਕੁਲ ਹੋਏਗਾ। ਈਦੂ ਵਾਲਾ ਦਾ ਸਮਾਣੇ ਤੋਂ ਕਿੰਨੀ ਦੂਰ ਸੀ ਤੁਹਾਡਾ ਈਦੂ ਵਾਲਾ? ਸਮਾਣਾ ਉਹ ਤਾਂ ਨਾਲ ਹੀ ਸੀ ਨਾ ਜੀ? ਨਾਲ ਹੀ ਜੀ, ਉੱਥੇ ਨਾਲ ਕਿਹੜਾ ਜ਼ਮੀਨ ਕੋਈ 'ਚ। ਅੱਧੇ ਤੇ ਮੀਲ ਦੇ ਉੱਤੇ ਆ ਸਨ ਸਾਰੇ। ਨੇੜੇ ਤੇ ਖੂਹ ਹੋਰਾਂ ਦਾ ਹਾਂ। ਬਾਕੀ ਕੁਤਬਨਪੁਰ ਸਾਡੇ ਤੋਂ 3 ਮੀਲ ਸੀ, ਸਾਡੇ ਖੂਹ ਤੋਂ 1.5 ਮੀਲ ਹੋਰ ਸੀ। ਦਾ ਖੂਹ ਨਾਲ ਵੀ ਹੋਇਆ ਹੈ? ਹੋਰ ਰੜਾ। ਹਾਂਜੀ। ਅੱਛਾ ਜੀ। ਹੋਰ ਕਈ ਮਤਲਬ ਖੂਹ ਐ ਸਨ ਉੱਥੇ। ਕੋਈ ਗਊਸ਼ਾਲਾ, ਕੋਈ ਧਰਮਸ਼ਾਲਾ ਜਿੱਦਾਂ ਹਿੰਦੂਆਂ ਦੀ ਹੁੰਦੀ ਹੈਗੀ ਸੀ ਨੇੜੇ? ਨਹੀਂ, ਸਾਡੇ ਨਹੀਂ, ਨੇੜੇ ਕੋਈ ਨਹੀਂ ਸੀ। ਸਾਡੇ ਕੋਲ ਠੀਕ। ਮਹੱਲਾ ਜ਼ਿਆਦਾ ਸੀ ਮੁਸਲਮਾਨਾਂ ਦਾ ਸੀ। ਹਿੰਦੂਆਂ ਦਾ ਧਰਮਸ਼ਾਲਾ ਕੋਈ ਨਹੀਂ ਸੀ ਸਾਡੇ ਕੋਲ। ਹਾਂ। ਤੇ ਉਹ ਇੱਕ ਬੋਰਡ ਸੀਗਾ ਬਹੁਤ ਬੜਾ। ਅੱਛਾ। ਉਹਨੂੰ ਉਹ ਮੰਨਦੇ ਹੁੰਦੇ ਸੀ, ਉੱਥੇ ਉਹ ਦਾਣੇ ਦੂਣੇ ਸੁੱਟ ਕੇ ਪਾਣੀ ਪੂਣੀ ਸਿੱਟਦੇ ਹੁੰਦੇ ਸੀ ਆ ਕੇ। ਉਹ ਨੇੜੇ ਹੀ ਸੀ ਤੁਹਾਡੇ? ਉਹ ਨਾਲ ਹੀ ਸੀ। ਅੱਛਾ। ਹੈ ਜੀ। ਹੁਣ ਤਰਬੈਣੀ ਕਹਿੰਦੇ ਸੀ। ਤਰਵੈਣੀ? ਹਾਂਜੀ। ਉਸ ਬੋਰਡ ਵਾਲੀ ਜਗ੍ਹਾ ਨੂੰ? ਬੋਰਡ ਵਾਲੀ ਜਗ੍ਹਾ ਉਹ 3 ਸੀ ਉਹਦੇ ਚ, ਲਿੰਮ, ਅੱਛਾ, ਪਿੱਪਲ, ਅੱਛਾ, ਬੋਰਡ। ਅੱਛਾ। 3 ਚੀਜ਼ਾਂ ਤਾਂ ਤਰਬੈਣੀ ਕਹਿੰਦੇ ਤਾਂ ਤਰਵੈਣੀ ਕਹਿੰਦੇ ਸੀ। ਇੱਕ ਨਾ ਜੀ ਪਾਕਿਸਤਾਨ ਤੋਂ ਹੀ ਗਏ ਆ, ਬਹੁਤ ਬੜੇ ਰਾਈਟਰ ਆ, ਗੁਲਜ਼ਾਰ ਉਹਨਾਂ ਦਾ ਨਾਮ ਜੀ। ਉਹ ਇੰਡੀਆ 'ਚ ਫਿਲਮ ਪ੍ਰੋਡਿਊਸਰ ਵੀ ਹੈ, ਰਾਈਟਰ ਵੀ ਹੈ ਤੋਂ ਸਿੱਖ, ਮਤਲਬ ਨਾ ਕਾਲਾ ਗੁਜਰਾ ਇੱਕ ਜਗ੍ਹਾ ਆ ਦੀਨੇ ਦੇ ਆ, ਉਹ ਦੀਨਾ ਜੇਲਮ ਕੋ, ਠੀਕ। ਉਹਨਾਂ ਦੀ ਕਿਤਾਬ ਹੈ ਤੇ ਉਹਦਾ ਨਾਮ ਵੀ ਤਰਵੈਣੀ ਹੈ। ਹਾਂ। ਉਰਦੂ ਸ਼ਾਇਰੀ ਦੀ ਕਿਤਾਬ ਹੈ ਤਰਵੈਣੀ। ਉਹ ਮੇਰੇ ਨਾਲ ਚੂੰਕਿ ਮੈਂ ਵੀ ਆਪਣੀ ਉਹਨਾਂ ਨੂੰ ਕਿਤਾਬ, ਮੈਂ ਇੰਡੀਆ ਗਿਆ 2001 ਚ, ਤਾਂ ਉਹਨਾਂ ਨੂੰ ਦਿੱਲੀ ਚੋਂ ਭੇਜੀ ਤੇ ਫਿਰ ਉਹਨਾਂ ਨੇ ਆਪਣੀਆਂ 2 ਕਿਤਾਬਾਂ ਮੈਨੂੰ ਭੇਜੀਆਂ, ਜਿਨ੍ਹਾਂ ਚੋਂ ਇੱਕ ਤਰਵੈਣੀ ਵੀ ਉਹ ਮੇਰੇ ਕੋਲ ਪਈ, ਦੂਜੀ ਕੋ ਦੋਸਤ ਲੈ ਗਿਆ। ਤੇ ਉਹ ਤਰਵੈਣੀ ਤਾਂ ਮੈਨੂੰ ਯਾਦ ਆਇਆ ਵੀ ਉਹ ਤਿੰਨਾਂ ਚੀਜ਼ਾਂ ਤੋਂ, ਜਿਹੜੇ 3 ਲਰੇ ਹੋਣ ਜਾਂ ਪਹਿਲੂ ਹੋਣ, ਉਹ ਤੋਂ ਤਰਵੈਣੀ ਬਣੀ। ਬਹੁਤ ਬੜੇ ਬੜੇ ਸਨ ਜੀ, ਬੜੇ ਬੜੇ ਸੀ। ਉਹ ਛੱਪੜ ਸੀ, ਉਹਨੂੰ ਕਰਾਲਾ ਕਹਿੰਦੇ ਸੀ। ਕਕਰਾਲਾ। ਹਾਂ ਜੀ। ਉਹ ਛੱਪੜ ਸੀ ਕਕਰਾਲੇ ਦਾ ਛੱਪੜ। ਨਾਲ ਹੀ ਸੀ ਪੰਜਾਬੇ ਬੜੇ ਬੜੇ, ਜਿੱਥੇ ਉਹ ਇੱਟਾਂ ਬਣਦੀਆਂ ਸੀ। ਅੱਛਾ। ਉੱਥੇ ਬੜੇ ਬੜੇ ਪੰਜਾਬੇ ਸਨ। ਅੱਛਾ। ਉੱਚੇ ਚੱਕਤਿਆਂ ਦੇ ਵੇਲੇ ਤੇ, ਪਰ ਪਹਿਲਾਂ ਹੀ ਦੇ। ਅੱਛਾ, ਉਹਨਾਂ ਨੂੰ ਪੰਜਾਬੇ ਕਹਿੰਦੇ ਸੀ। ਉਹਨਾਂ ਪੰਜਾਬੇ ਕਹਿੰਦੇ ਸੀ, ਬੜੇ ਬੜੇ ਉੱਚੇ। ਸਮਾਣੇ ਦਾ ਕੋਈ ਬਾਜ਼ਾਰ, ਕੋਈ ਮਸ਼ਹੂਰ ਬਾਜ਼ਾਰ ਉੱਥੇ ਮੱਛੀ ਹੱਟਾ।
ਮੱਛੀ ਹੱਟਾ। ਹਾਂ ਦੇਖੋ ਨਾਂ ਪੁਰਾਣੇ ਕਿੱਦਾਂ ਦੇ ਆ, ਜੀ ਹਾਂ। ਮਖਸੂਸ ਨਾਂ ਮੱਛੀ ਹੱਟਾ। ਮੱਛੀ ਹੱਟਾ ਮਤਲਬ ਵੀ ਉਹ ਇਮਾਮਗੜ੍ਹ ਦਾ ਮਤਲਬ ਬਾਜ਼ਾਰ ਸੀ। ਫਿਰ ਅੱਗੇ ਮੰਡੀ ਸੀ, ਅੱਛਾ, ਗੱਲਾ ਮੰਡੀ। ਗੱਲਾ ਮੰਡੀ, ਉਹ ਬਾਬਾ ਮੰਡੀ ਸੀ। ਬਹੁਤ ਬੜੀ ਮੰਡੀ, ਅੱਛਾ ਜੀ। ਬਹੁਤ ਬੜੀ ਮੰਡੀ। ਮਿਰਚ ਬਹੁਤ ਹੁੰਦੀ ਸੀ, ਅੱਛਾ। ਬਹੁਤ ਹੁੰਦੀ ਸੀ ਮਿਰਚ। ਮੇਲਾ ਕੋਈ ਲੱਗਦਾ ਸੀ ਜੀ? ਕੋਈ ਖੇਡ ਮੁਕਾਬਲੇ, ਕੋਈ ਛਿੰਝ? ਮੇਲਾ ਛਿੰਝਾਂ ਹਰ ਵੇਲੇ ਲੱਗਦੀਆਂ ਨੇ। ਕਿੱਥੇ ਤੁਹਾਡੇ ਨੇੜੇ ਕਿੱਥੇ ਕੁ ਸੀ? ਸੰਢੌਰੇ ਦਾ ਮੇਲਾ ਸੀਗਾ ਪਰੇ। ਸੰਢੌਰੇ ਦਾ। ਹਾਂ, ਅੱਛਾ। ਤੇ ਹੋਰ ਗਾਜੀ ਸਲਾਰ ਦਾ ਸੀ, ਗਾਜੀ ਸਲਾਰ ਦਾ। ਤੇ ਉਹ ਇਮਾਮ ਵਲੀ ਸ਼ਾਹ ਦਾ ਸੀ ਉੱਥੇ। ਇਮਾਮ ਕੋਟ ਤੁਸੀਂ ਕਹਿੰਦੇ ਆ ਕੀ ਨਾਂ ਸੀ ਉਹਦਾ? ਇਮਾਮ ਕੋਟ ਹੀ ਨਾਂ ਸੀ? ਇਮਾਮ ਸੈਦ ਵਲੀ। ਇਮਾਮ ਸੈਦ ਵਲੀ। ਹਾਂ, ਛੱਜੂ ਦਾਨਾ। ਅੱਛਾ। ਉੱਥੇ ਸਾਰੇ ਲੱਗਦੇ ਸੀ ਮੇਲੇ। ਖੇਡਾਂ ਵੀ ਹੁੰਦੀਆਂ ਸੀ? ਖੇਡਾਂ ਵੀ ਹੁੰਦੀਆਂ, ਕੌਡੀ ਤੇ ਕੌਡੀ ਕੁਸ਼ਤੀਆਂ। ਘੋੜ ਬੜੇ ਹੁੰਦੇ ਸੀ। ਤੁਸੀਂ ਵੀ ਗਏ ਕਿਸੇ ਮੇਲੇ ਤੇ ਇਹਨਾਂ ਚੋਂ ਨਾਲ? ਮੈਂ ਗਾਜੀ ਸਲਾਰ ਦੇ ਮੇਲੇ ਤੇ ਗਿਆ। ਅੱਛਾ। ਅੱਛਾ, ਗਾਜੀ ਸਲਾਰ ਕਿਸੇ ਦਰਵੇਸ਼ ਦੇ ਨਾਂ ਤੇ, ਵਲੀਉੱਲਾ ਦੇ ਨਾਂ ਤੇ? ਆਹੋ ਇਸੇ ਤਰ੍ਹਾਂ ਹੀ ਆ। ਉੱਥੇ ਪਿੰਡ ਹੈ ਨਾ। ਪਿੰਡ ਦਾ ਨਾਂ ਹੀ ਗਾਜੀ ਸਲਾਰ ਹੈ? ਹਾਂ, ਪਿੰਡ ਉਹਦਾ ਘਿਓਰਾ, ਕਮਾਲਪੁਰ ਮਸ਼ਹੂਰ ਪਹਿਲਵਾਨ ਮਸ਼ਹੂਰ ਨੇ ਨਾ ਜੀ। ਭਲਵਾਨਾਂ ਦਾ ਕੋਈ ਯਾਦ ਹੈ ਨਾਂ ਕਿਸੇ ਦਾ, ਕੋਈ ਤੁਹਾਡੇ ਪਿੰਡ 'ਚ ਹੋਵੇ ਜਾਂ ਕੋਈ? ਹੁਣ ਦੇਖੋ ਨਾ ਜੀ, ਮਾਮੂਲੀ ਜਿਹਾ ਮਤਲਬ ਮੈਂ ਤੁਹਾਨੂੰ ਗੱਲ ਤਾਰਫ ਕਰਾ ਦਿੰਦਾ। ਹਾਂ ਹਾਂ। ਇੱਕ ਤੇ ਅਸੀਂ ਨਾ ਉੱਥੇ ਸਾਡੇ ਸ਼ਹਿਰ ਦਾ ਗੱਠੇ ਵਾਲਾ। ਗੱਠੇ ਵਾਲਾ। ਹਾਂ, ਅੱਛਾ। ਤੇ ਬੜਾ ਮਸ਼ਹੂਰ ਪਹਿਲਵਾਨ ਸੀ ਉਹ। ਅੱਛਾ। ਤੇ ਹੋਰ ਸਾਡੇ ਵਲੀ ਮੁਹੰਮਦ ਸੀਗਾ, ਸਾਡੇ ਆਪਣਾ ਤੁਹਾਡੇ ਰਾਈਆਂ ਹਾਂ, ਚ? ਸਰੈਰ ਦਾ। ਠੀਕ। ਤੇ ਇਹ ਗੱਠੇ ਵਾਲਾ ਕਿਹਨਾਂ ਚੋਂ ਸੀ? ਉਹ ਸੀ ਇਹ ਲਲਾਰੀਆਂ ਚ, ਲਲਾਰੀ ਜਿਹੜੇ ਆ ਜਿੱਥੇ ਰੰਗ ਕਰਦੇ ਕੱਪੜੇ ਰੰਗ ਦੇ? ਹਾਂਜੀ, ਅੱਛਾ ਉਹਨਾਂ ਅੱਛਾ ਅੱਛਾ। ਤੇ ਹੋਰ ਕਈਆਂ ਦੇ ਬਈ ਹੁਣ ਮੈਨੂੰ ਇਤਨਾ ਉਹ ਨਹੀਂ ਇਹ ਹੈ। ਇਹਨਾਂ ਚੋਂ ਘੁਲਦਾ ਵੀ ਦੇਖਿਆ ਕੋ ਤੁਸੀਂ? ਹਾਂ, ਘੁਲਦੇ ਦੇਖੇ ਨੇ ਮੈਂ। ਇਹ ਕੁਸ਼ਤੀਆਂ? ਕੁਸ਼ਤੀਆਂ ਠੀਕ ਠਾਕ। ਅੱਛਾ ਅੱਛਾ, ਠੀਕ। ਉਦੋਂ ਭਲਵਾਨ ਕਹਿੰਦੇ ਸਾਂਝੇ ਹੀ ਹੁੰਦੇ ਸੀ, ਸਾਰੇ ਹਾਂਜੀ, ਲੋਕ ਹੀ ਮੰਨਦੇ ਸੀ, ਸਾਰੇ ਕਦਰ ਬੜੀ ਕਰਦੇ ਸੀ। ਬਿਲਕੁਲ ਏਦਾਂ ਹੀ। ਉਹਨਾਂ 'ਚ ਵੀ ਬੜੇ ਨਾ ਉਦੋਂ ਹਾਂਜੀ, ਮੈਨਰਸ ਹੁੰਦੇ ਸੀ, ਬੜਾ ਰੱਖ ਰਖਾਓ ਹੁੰਦਾ। ਬਿਲਕੁਲ ਜੀ, ਬੜਾ ਜੀ, ਬਹੁਤ ਸਾਰਾ। ਸਟੈਲਮਾਨਾ ਖਤਮ ਹੋ ਜਾ ਬਜ਼ੁਰਗਾਂ ਦਾ। ਹਾਂ, ਲਓ ਜੀ, ਬੜੀ ਅਸੀਂ ਗੱਲਬਾਤ ਕੀਤੀ ਹੈ ਤੇ ਮੀਆਂ ਨਸੀਰ ਸਾਹਿਬ ਦਾ ਵੀ ਸ਼ੁਕਰੀਆ। ਜੇਲ੍ਹ ਦੇ ਵਿੱਚ ਵੀ ਗਏ ਤੁਹਾਡੇ ਵਿੱਚੋਂ? ਹਾਂ, ਮੇਰੇ ਅੱਬਾ ਜੀ ਗਏ ਸੀ। ਅੱਛਾ, ਜੇਲ੍ਹ 'ਚ ਵੀ ਗਏ? ਉਹ ਕੀ ਵਾਕਿਆ ਬਣਿਆ ਜੀ? ਉਹ ਵਾਕਿਆ ਇਹ ਸੀਗਾ, ਮੇਰੇ ਅੱਬਾ ਜੀ, ਮੇਰੀ ਫੁੱਫੀ ਸੀ ਵਿਆਹੀ ਹੋਈ, ਮਲਕਪੁਰ ਸੀਗਾ ਇੱਕ ਪਿੰਡ। ਮਲਕਪੁਰ। ਉਹ ਅੰਗਰੇਜ਼ ਸੀ। ਅੰਗਰੇਜ਼ੀ ਅਮਲਦਾਰੀ ਸੀ? ਹਾਂਜੀ। ਅੰਗਰੇਜ਼ੀ ਹਕੂਮਤ ਦੀ? ਜੀ ਜੀ। ਅੱਛਾ। ਅਸੀਂ ਸੀ ਰਿਆਸਤ ਤੁਸੀਂ ਦੇ। ਰਿਆਸਤ ਦੇ ਵਿੱਚ ਸੀ? ਉਥੋਂ ਉਹ ਗੋਸ਼ਤ ਲੈ ਕੇ ਜਦੋਂ ਦਿਲ ਕਰਨਾ ਨਾ, ਤੇ ਗੋਸ਼ਤ ਲੈ ਕੇ ਆ ਜਾਣਾ। ਉੱਥੋਂ ਸੌਖਾ ਸੀ ਵੀ ਇੱਥੇ ਮਸਲਾ ਬਣੂ ਕੋਈ? ਹਾਂ, ਉਥੋਂ ਮਤਲਬ ਬੈੜੀ ਜਾਂ ਕੋਈ ਜਾਨਵਰ ਬੜਾ ਕਰਵਾਉਣਾ, ਗੋਸ਼ਤ ਹੋਣਾ ਜਾਂ ਛੋਟਾ ਹੋਣਾ ਲੈ? ਬੜਾ ਗੋਸ਼ਤ ਲਿਆਉਣਾ। ਹਾਂ ਹਾਂ। ਤੇ ਬੰਦੇ ਸਨ ਉਹ ਠੀਕ ਠਾਕ, ਦੋਵੇਂ ਭਰਾ ਬਹੁਤ ਤਕੜੇ ਸੀ। ਤਕੜੇ ਸੀ, ਫਿਰ ਗੋਸ਼ਤ ਵੀ ਖਾਂਦੇ ਹੋਣੇ ਆ? ਗੋਸ਼ਤ ਮਤਲਬ ਲਿਆਉਣਾ ਉਹਨਾਂ ਨੇ, ਮਣ 20 ਸਿਰ ਗੋਸ਼ਤ ਲਿਆਉਣਾ। ਅੱਛਾ। ਤੇ ਉਹ ਲਿਆ ਕੇ ਮਤਲਬ ਉਹਨਾਂ ਨੇ 2 ਦਿਨ ਜਾਂ 4 ਦਿਨ ਖਾਣਾ ਪੀਣਾ। ਹਾਂ ਹਾਂ। ਤੇ ਉਹ ਇੱਕ ਵਾਰੀ ਮਤਲਬ ਲੈ ਕੇ ਆਏ ਤੇ ਉਹ ਕਿਤੇ ਸ਼ਿਕਾਇਤ ਹੋ ਗਈ। ਅੱਛਾ, ਵੀ ਗੋਸ਼ਤ ਲੈ ਕੇ ਆ ਰਹੇ? ਹਾਂ, ਉੱਥੇ ਤੇ ਜਿੱਥੋਂ ਲੈ ਕੇ ਆਏ ਨਾ, ਹਾਂ। ਉੱਥੇ ਨਾਲ ਦੇ ਉਹਦਾ ਹਰ ਸੱਜਣ ਦੁਸ਼ਮਣ ਹਰ ਜਗ੍ਹਾ ਹੁੰਦਾ। ਹੁੰਦਾ। ਉਹਨਾਂ ਨੇ, ਉਹ ਰਿਸ਼ਤੇਦਾਰ ਹੀ ਸਨ ਉਹ ਵੀ, ਹੂੰ। ਉਹਨਾਂ ਨੇ ਜੀ ਸ਼ਿਕਾਇਤ ਕਰ ਦਿੱਤੀ ਵੀ ਐਸਾ ਤਰ੍ਹਾਂ ਕਰਕੇ ਨਾ। ਹੂੰ। ਮੇਰੇ ਅੱਬਾ ਜੀ ਨੂੰ ਪਿਆਰ ਦੇ ਵਿੱਚ ਕਹਿੰਦੇ ਹੁੰਦੇ ਸੀ ਚੰਬਾ। ਚੰਬਾ? ਹਾਂਜੀ। ਅੱਛਾ। ਤੇ ਉਹਦਾ ਨਾਂ ਅਬਦੁਰਰਹਿਮਾਨ ਨਾਂ ਹੈ। ਹਾਂ ਹਾਂ। ਤੇ ਪਿਆਰ ਚੰਬਾ ਮਸ਼ਹੂਰ ਸੀ ਇੱਥੇ। ਹੂੰ। ਤਾਂ ਉਹ ਜੀ ਕਹਿੰਦਾ ਜੀ ਗੋਸ਼ਤ ਲਈ ਜਾ ਰਹੇ ਸੀ। ਹੂੰ। ਉਥੋਂ ਜੀ 2 ਸਿਪਾਹੀ ਤੇ ਇੱਕ ਮਤਲਬ ਵੀ ਥਾਣੇਦਾਰ, ਹੂੰ। ਉਹ ਡਾਚੀ ਉੱਤੇ ਬਹਿ ਕੇ ਨਾ, ਹੂੰ। ਛੱਪੜ ਸੀਗਾ ਸਾਡੇ ਬਾਬਾ ਨਾਲ ਕੋਈ ਮਰਬੇ 1.5 ਮਰਬੇ ਦੇ ਵਿੱਚ ਹੋਣਾ। ਛੱਪੜ ਐਡਾ ਵੱਡਾ? ਛੱਪੜ ਹੀ ਨਾ ਹੁੰਦਾ ਸੀ। ਅੱਛਾ। ਨੂਰਪੁਰਾ ਮਤਲਬ ਜਲਾਹਾਂ ਦਾ ਪਿੰਡ ਸੀ, ਉਹਦੇ ਨਾਲ ਹੀ। ਅੱਛਾ। ਨਾਲ ਪਿੰਡ ਸੀ। ਨਾਲ ਨਾਲ। ਤੇ ਉੱਥੇ ਜਦੋਂ ਆਇਆ ਨਾ ਛੱਪੜ ਦੇ ਕਿਨਾਰੇ ਦੇ ਤੇ ਉਹ ਤੈਨੂੰ ਡਾਚੀ ਆ ਕੇ ਨੂੰ ਆਖਣ ਲੱਗਾ, ਕੀ ਆ ਤੇਰੇ ਕੋਲ ਓਏ? ਹੂੰ। ਅੱਬਾ ਜੀ ਮਤਲਬ ਇਹ ਵੀ 5 ਬਹੁਤ ਨਵਾਜੀ ਸਨ ਹਾਂ ਤੇ ਜਾਨ ਬਹੁਤ ਸੀ। ਹਾਂ ਹਾਂ। ਤੇ ਉਹ ਕਹਿਣ ਲੱਗੇ, ਕੀ ਗੱਲ ਹੈ ਭਾਈ? ਹਾਂ ਹਾਂ। ਉਹ ਕਹਿੰਦਾ, ਕੀ ਹੈ ਤੇਰੇ ਕੋਲ? ਕਹਿੰਦਾ, ਗੋਸ਼ਤ ਹੈਗਾ। ਹਾਂ ਹਾਂ। ਕਾਹਦਾ ਹੈ? ਹਾਂ ਨਾ ਵੈੜੀ ਦਾ। ਹਾਂ। ਝੂਠ ਨਹੀਂ ਬੋਲਿਆ ਉਹਨੇ। ਹਾਂ, ਬੈੜੀ ਜਾਂ ਬੱਚੇ ਜੋ ਵੀ ਆ ਹਾਂ, ਬੈੜੀ ਮਤਲਬ। ਦਾ। ਹਾਂ ਹਾਂ। ਉਹ ਥੱਲੇ ਲੱਥੇ ਸਾਰੇ ਲੈ ਕੇ ਨਾ ਅੱਬਾ ਜੀ ਨੂੰ ਗਾਲ ਕੱਢਿਆ, ਕਹਿੰਦਾ, ਓਏ ਸਿਕੜਿਆ, ਹਾਂ ਗਾਲ ਨਾ ਕੱਢੀ। ਹਾਂ ਹਾਂ। ਉਹਨੇ ਫੇਰ ਹੂੰ। ਉਹ ਆਖਿਆ, ਤੈਨੂੰ ਕਿਹਾ ਗਾਲ ਨਾ ਕੱਢ। ਹੂੰ। ਉਹਨੇ ਨਾ ਇੰਝ ਕਰਕੇ ਸੁਣਨਾ ਮਾਰਿਆ, ਉਹਨੇ ਫੜ ਕੇ ਨਾ ਇੱਥੋਂ ਡੋਲੇ ਤੋਂ ਹਾਂ। ਛੱਪੜ ਦੇ ਵਿੱਚ ਮਾਰਿਆ ਬੁਆ। ਅੱਛਾ। ਚੱਲ ਕਹਿੰਦਾ, ਤੇਰਾ ਇਹੀ ਕੰਮ ਹੈ। ਹਾਂ ਹਾਂ।
ਉਹ ਜਿਹੜਾ ਸੀ ਨਾ ਸਿਪਾਹੀ ਤੋਂ ਲੱਗੇ ਨਾ ਕਹ ਨੱਸਿਓ ਨਾ ਓਏ, ਤੁਹਾਨੂੰ ਇੱਕ ਪੈਣਾ, ਤੁਹਾਨੂੰ ਮਰ ਜਾਣਾ ਤੀਜੋ ਤੁਸੀਂ। ਹਾਂ ਜਿੱਦਾਂ ਬੰਦਾ ਵੀ ਅੱਗੇ ਤਕੜਾ। ਹਾਂ ਹਾਂ ਆਓ ਤੁਸੀਂ ਆਓ ਛੇਤੀ ਕਰੋ, ਚਲੋ ਤੁਸੀਂ ਦੇ ਨਾਲ। ਹਾਂ ਸਿਆਲ ਮਹੀਨਾ ਸੀਗਾ ਉੱਥੇ ਬਾੜ ਤੇ ਛੱਪੜ। ਤੇ ਉਹ ਹੁਣ ਤਰਲੇ ਕਰਨ ਵੀ ਛੱਡ ਦੇ ਸਾਨੂੰ, ਅਸੀਂ ਜਾਈਏ। ਆਖੇ ਨਾ ਬਈ ਮੈਂ ਜੇ ਤੁਹਾਨੂੰ ਸੱਚ ਬੋਲਿਆ, ਤੁਸੀਂ ਮੈਨੂੰ ਗਾਲ ਕੱਢੀ, ਮੈਂ ਤੁਹਾਨੂੰ ਕਿਹਾ ਵੀ ਨਾ ਕਰ, ਤੁਸੀਂ ਫੇਰ ਵੀ ਨਹੀਂ ਟਲੇ। ਤੇ ਹੁਣ ਕਹਿੰਦਾ ਵੀ ਇਹ ਚੱਲੋ ਮਤਲਬ ਤੁਸੀਂ। ਖੈਰ ਥੋੜੀ ਦੇਰ ਦੇ ਬਾਅਦ ਉਹਨੇ ਆਖਿਆ ਜਾਓ। ਖੈਰ ਜੀ ਉੱਥੋਂ ਗੋਸ਼ਤ ਲੈ ਕੇ ਘਰ ਆ ਗਿਆ। ਘਰ ਆ ਕੇ ਮੇਰੇ ਤਾਏ ਜੀ ਨੂੰ ਕਹਿਣ ਲੱਗੇ, ਕਹਿੰਦਾ ਲੈ ਵੀ ਬਰਕਤ, ਕਹਿੰਦਾ ਆ ਗੋਸ਼ਤ ਸੀਗਾ ਤੇ ਕੰਮ ਹੋ ਗਿਆ ਖਰਾਬ। ਤੇ ਖਾਣਾ ਤੁਸੀਂ ਇਹ, ਤੇ ਮੈਂ ਤੇ ਚੱਲਿਆ ਪਟਿਆਲੇ ਨੂੰ, ਤੇ ਤੁਸਾਂ ਮਤਲਬ ਮੇਰੇ ਜਿਹੜੇ ਤਾਏ ਚਾਚੇ ਸਨ ਚੰਗੇ, ਮਤਲਬ ਵੀ ਵੈਸੇ ਵੀ ਅਮੀਰ ਬੰਦੇ ਸੀ, ਚੰਗੇ ਠੀਕ ਠਾਕ। ਲਓ ਜੀ ਉਹ ਚਲੇ ਗਏ, ਪੁਲਿਸ ਆ ਗਈ ਜੀ। ਪੁਲਿਸ ਆ ਕੇ ਸ਼ਾਮ ਨੂੰ ਕਹਿਣ ਲੱਗਾ ਦਿਓ ਕਿੱਥੇ ਹੋ, ਚੰਬਾ ਕਿੱਥੇ ਹੈਗਾ। ਆਖਣਗੇ ਇੱਥੇ ਤੇ ਨਾ ਹੀ ਨਹੀਂ ਹੈਗੇ, ਇੱਥੇ ਹੈ ਹੀ ਕੋਈ। ਚੰਬਾ ਨਾਂ ਦਾ ਬੰਦਾ ਹੀ ਕੋਈ। ਸਾਰੇ ਮੁਹੱਲੇ 'ਚ ਜ਼ੋਰ ਲਾ ਲਿਆ, ਚਮਾਰਾਂ ਨੂੰ ਕੀ ਸਾਰਿਆਂ ਨੂੰ, ਝੂੜਿਆਂ ਨੂੰ, ਸਾਰਿਆਂ ਨੂੰ। ਉਸ ਆਖੇ ਇੱਥੇ ਹੈ ਹੀ ਨਹੀਂ, ਇੱਥੇ ਸਾਨੂੰ ਸੁਣਿਆ ਹੀ ਨਹੀਂ ਸੀ ਨਾ। ਖਾਬ ਖੂਬ ਕੇ ਚਲੇ ਗਏ। ਲੋ ਜੀ ਉੱਥੇ ਜਾ ਕੇ ਤੇ ਮਾਮਾ ਜੀ ਸੀ ਮੇਰੇ ਵਕੀਲ, ਉਹਨਾਂ ਨੂੰ ਜਾ ਕੇ ਕਹਾਣੀ ਸੁਣਾਈ ਵੀ ਆਹ ਗੱਲ ਹੈ। ਇਹ ਪਟਿਆਲੇ? ਹਾਂਜੀ। ਉਹਨਾਂ ਦਾ ਨਾਂ ਕੀ ਸੀ? ਯਾਕੂਬ। ਹੈ ਵਕੀਲ ਸੀਗੇ ਉਦੋਂ? ਵਕੀਲ ਸੀ। ਅੱਛਾ। ਤੇ ਉਹਨਾਂ ਨੂੰ ਮਤਲਬ ਗੱਲ ਸੁਣਾਈ ਦਾ ਖਿਆਲ ਕਰਦੇ, ਉਹਨਾਂ ਜਾ ਕੇ ਜ਼ਮਾਨਤ ਕਰਾਤੀ ਉਹਦੀ ਅਬੂਰੀ। ਅਬੂਰੀ ਜ਼ਬਾਨ ਦੇ ਵਿੱਚ ਫਿਰ ਮਤਲਬ ਤਾਰੀਖ ਆਈ ਤੇ ਪਕੜੇ ਗਏ। ਅੱਛਾ ਪੈਨਸਲ ਹੋ ਗਈ ਤੇ ਪਕੜੇ ਗਏ। ਹਾਂ। ਅੱਛਾ ਬਸ ਇਹ ਹੈ ਕਿ ਉਹਨਾਂ ਨੂੰ ਹੋਰ ਕੋਈ ਤਫਤੀਸ਼ ਹੋਰ ਕੋਈ ਨਾ ਹੋਈ ਉਹਨਾਂ ਦੀ। ਹਾਂ। ਤੇ ਉਹਨਾਂ ਕੋਲੋਂ ਸਬੂਤ ਹੀ ਮੰਗੇ। ਹਾਂ। ਉਹ ਸਬੂਤ ਉਹਨਾਂ ਨੇ ਦਿੱਤੇ, ਉਹਦਾ ਆਪਣੇ ਹਰਨ ਦਾ ਗੋਸ਼ਤ ਪੇਸ਼ ਕਰਤਾ ਡਾਕਟਰ ਨੂੰ ਮਿਲ ਕੇ। ਤੇ ਉਸ ਤੋਂ ਬਾਵਜੂਦ ਵੀ ਮੇਰੇ ਅੱਬਾ ਜੀ ਨੂੰ 1 ਸਾਲ ਕੈਦ। ਸਾਲ ਕੈਦ ਚ ਰਹੇ। ਅੱਛਾ ਪਟਿਆਲੇ। ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਗੱਲ, ਕਾਫੀ ਪਹਿਲੇ ਦੀ। ਤੁਸੀਂ ਮਤਲਬ ਬਚਪਨ ਚ ਸੁਣੀ? ਮੈਨੂੰ ਪਤਾ ਹੀ ਨਹੀਂ। ਹਾਂ ਪਹਿਲੇ ਦੀ ਗੱਲ ਹੈ। ਅੱਛਾ ਉਹ ਵਾਕਿਆ ਹੋਇਆ ਮੇਰੇ ਤੋਂ ਪਹਿਲਾਂ। ਮੇਰੇ ਭਾਈ ਸਨ ਠੀਕ, ਅਬਦੁਲ ਗਫੂਰ, ਹਨੀਫ। ਤੇ ਤੁਹਾਡੇ ਜਿਹੜਾ ਨਾਨਕਿਆਂ ਦਾ ਪਿੰਡ ਸੀ, ਹਾਂਜੀ, ਕੀ ਦੱਸਿਆ ਨਾਂ ਤੁਸੀਂ ਉਹਦਾ? ਫਤਿਹਪੁਰ ਖੁੱਡਾ। ਫਤਿਹਪੁਰ ਖੁੱਡਾ। ਉੱਥੇ ਵੀ ਤੁਸੀਂ ਬਚਪਨ ਚ ਜਾਂਦੇ ਆਉਂਦੇ ਰਹੇ ਹੋਣੇ ਆ? ਕੋਈ ਹਿੰਦੂ ਸਿੱਖ ਬੱਚੇ ਹੈ ਸੀ ਜਿਨ੍ਹਾਂ ਨਾਲ ਖੇਲਦੇ ਰਹੇ ਹੋ? ਉੱਥੇ ਸਿੱਖ ਕੋਈ ਨਹੀਂ ਸੀ। ਅੱਛਾ। ਹਿੰਦੂ ਖੱਤਰੀ? ਸਿਰਫ ਖੱਤਰੀਆਂ ਦੇ 2 ਘਰ ਸਨ। ਅੱਛਾ। ਬਾਕੀ ਰਾਜਪੂਤ ਸੀ, ਮੁਸਲਮਾਨ ਰਾਜ। ਮੁਸਲਮਾਨ। ਤੇ ਖੱਤਰੀਆਂ ਦਾ ਯਾਦ ਹੈ ਨਾਂ? ਨਾ। ਦੁਕਾਨ ਕਰਦੇ ਸੀ ਉਦਾਂ? ਦੁਕਾਨ ਕਰਦੇ ਸੀ। ਬੱਚਿਆਂ ਦਾ ਨਹੀਂ ਉਹਨਾਂ ਦਾ ਯਾਦ? ਨਾ ਕੋਈ ਨਹੀਂ। ਠੀਕ। ਲਓ ਜੀ ਬਹੁਤ ਸੋਹਣੀ ਚੌਕੀ ਹੋਈ ਸਾਡੀ ਅੱਜ। ਚਲੋ ਜੀ। ਮੀਆਂ ਸਾਹਿਬ ਤੁਹਾਡਾ ਸ਼ੁਕਰੀਆ, ਤੁਹਾਡੇ ਬੇਟੇ ਆ ਮੀਆਂ ਨਸੀਰ ਸਾਹਿਬ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਅੰਸਰ ਬਰਿਆ ਸਾਹਿਬ, ਇਹਨਾਂ ਦਾ ਬਹੁਤ ਸ਼ੁਕਰੀਆ। ਇਹ ਵੀ ਮੇਰੇ ਨਾਲ ਆਏ ਦੋਸਤ ਆ ਮੇਰੇ। ਤੇ ਅਸੀਂ ਸਾਰਿਆਂ ਨੇ ਅੱਜ ਸਮਾਣੇ ਵਾਲਿਆਂ ਨਾਲ ਮਹਿਫਲ ਸਜਾਈ। ਇਹਦੀ ਡਿਮਾਂਡ ਵੀ ਬੜੀ ਸੀ। ਅੱਛਾ। ਤੇ ਲਓ ਜੀ ਦੋਸਤਾਂ ਦੇ ਹੁਣ ਸਪੁਰਦ ਹੈ ਆਪਣੀ, ਇਹਦੇ ਤੇ ਕਮੈਂਟ ਦੇਣਗੇ ਕੈਸਾ ਲੱਗਾ ਉਹਨਾਂ ਨੂੰ। ਤੇ ਇਹਦੇ ਨਾਲ ਹੀ ਇਜਾਜ਼ਤ।